जी का खालसा वाहिगुरू जी की फतेह। दुनिया भर में टीवी 84 देख रहे समूह दर्शकों ਨੂੰ मैं ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਮੌਜੂਦ ਹੋਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, सुखविंदर सिंह जी ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਡਾਕਟਰ ਸਾਹਿਬ, ਸਿੱਖਾਂ ਦੇ ਕੌਮੀ ਘਰ ਦੇ ਬਿਲਕੁਲ ਗੁਆਂਢ ਦੇ ਵਿੱਚ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੇ ਮੁਖੀ ਜਿਹੜੇ ਆ ਉਹ ਮਿਲੇ ਨੇ ਤੇ ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਨੇ ਉਸ ਮੁਲਾਕਾਤ ਦੇ ਉੱਤੇ ਲੱਗੀਆਂ ਹੋਈਆਂ ਸੀ। ਮੈਂ ਗੱਲ ਕਰ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਤੇ ਚਾਈਨਾ ਦੇ ਮੁਖੀ ਸ਼ੀ ਜਿਨਪਿੰਗ ਦੀ। ਇਹਨਾਂ ਦੋਨਾਂ ਦੀ ਜਿਹੜੀ ਮੁਲਾਕਾਤ ਆ ਉਹ ਹੋ ਕੇ ਹਟੀ ਆ ਤੇ ਪ੍ਰੈਜ਼ੀਡੈਂਟ ਟਰੰਪ ਵਾਪਸ ਆਪਣੇ ਵਤਨ ਅਮਰੀਕਾ ਪਰਤ ਰਹੇ ਆ। ਤੇ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਮੁਲਾਕਾਤ ਆ ਉਹ ਬੜੇ ਹੀ ਸੁਖਾਵੇਂ ਮਾਹੌਲ 'ਚ ਹੋਈ ਆ। ਕੁਛ ਜਿਹੜੇ ਪਹਿਲੂ ਸੀ ਜਿਹੜੇ ਟਕਰਾਅ ਦਾ ਕਾਰਨ ਕਹੇ ਜਾਂਦੇ ਨੇ ਅਮਰੀਕਾ ਤੇ ਚੀਨ ਦੇ ਦਰਮਿਆਨ, ਜਿਹਦੇ ਵਿੱਚ ਤਾਇਵਾਨ ਇੱਕ ਵੱਡਾ ਮਸਲਾ ਆ ਤੇ ਤਾਇਵਾਨ ਨੂੰ ਜਿਹੜੇ ਹਥਿਆਰ ਦੇਣੇ ਸੀ ਅਮਰੀਕਾ ਨੇ, ਉਸ ਡੀਲ ਬਾਰੇ ਜਿਹੜਾ ਡੋਨਲਡ ਟਰੰਪ ਨੇ ਫਿਲਹਾਲ ਕੁਝ ਵੀ ਨਹੀਂ ਕਿਹਾ ਆ। ਉਹਨੂੰ ਕਿਹਾ ਜਾ ਰਿਹਾ ਹੈ ਕਿ ਹੋਲਡ ਤੇ ਰੱਖਿਆ ਆ। ਤੇ ਹਾਲਾਂਕਿ ਇਹਨਾਂ ਹਥਿਆਰਾਂ ਦੀ ਸਪਲਾਈ ਬਾਰੇ ਜਿਹੜੀ ਗੱਲਬਾਤ ਆ, ਲੰਮੀ ਚੌੜੀ ਗੱਲਬਾਤ ਸ਼ੀ ਜਿਨਪਿੰਗ ਦੇ ਨਾਲ ਹੋਈ ਆ। ਤੇ ਇਸ ਤੋਂ ਇਲਾਵਾ ਹੋਰ ਕਈ ਮਸਲਿਆਂ ਦੇ ਉੱਤੇ ਦੋਵੇਂ ਮੁਲਕਾਂ ਨੇ ਜਿਹੜੀ ਸਾਂਝੀ ਰਾਏ ਹੋਣ ਦਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਆ। ਚਾਹੇ ਇਰਾਨ ਦੇ ਮਸਲੇ ਦੇ ਵਿੱਚ ਇਰਾਨ ਦੇ ਕੋਲ ਨਿਊਕਲੀਅਰ ਹਥਿਆਰ ਨਾ ਹੋਣ ਦੀ ਗੱਲ ਹੋਵੇ ਜਾਂ ਹੋਰ ਕਈ ਮਸਲੇ ਨੇ। ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਚੀਨ ਦੇ ਮੁਖੀ ਸ਼ੀ ਜਿਨਪਿੰਗ ਕੁਝ ਮਹੀਨਿਆਂ ਤੱਕ ਜਿਹੜਾ ਅਮਰੀਕਾ ਦਾ ਦੌਰਾ ਉਹ ਵੀ ਕਰਨਗੇ। ਤਾਂ ਸਾਡੇ ਲਈ ਅੱਜ ਦੀ ਇਹ ਗੱਲਬਾਤ ਜਿੱਥੇ ਇਸ ਮੁਲਾਕਾਤ ਦੇ ਦੁਆਲੇ ਕੇਂਦਰਿਤ ਰਹੇਗੀ ਤੇ ਨਾਲ ਹੀ ਜਿਹੜਾ ਸਾਰਾ ਇਹ ਦੱਖਣੀ ਏਸ਼ੀਆ ਦਾ ਖਿੱਤਾ ਆ, ਭਾਰਤ ਖਾਸ ਤੌਰ ਤੇ ਜਿਹਦੇ ਵਿੱਚ ਇੱਕ ਧਿਰ ਕਿਹਾ ਜਾਂਦਾ ਆ, ਤੇ ਉਸ ਦੇ ਉੱਤੇ ਕਿਵੇਂ ਇਸ ਮੁਲਾਕਾਤ ਦੇ ਅਸਰ ਪੈ ਸਕਦੇ ਨੇ। ਤੇ ਨਾਲ ਹੀ ਜਿਹੜੀਆਂ ਸੰਘਰਸ਼ੀਲ ਧਿਰਾਂ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਜੇ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਦੇ ਲਈ ਇਹ ਮੁਲਾਕਾਤ ਜਿਹੜੀ ਆ ਕੀ ਮਾਇਨੇ ਰੱਖਦੀ ਆ, ਜਾਂ ਇਸ ਮੁਲਾਕਾਤ ਦੇ ਵਿੱਚੋਂ ਨਿਕਲ ਰਹੀਆਂ ਜਿਹੜੀਆਂ ਇਮੇਜਸ ਨੇ ਉਹ ਕੀ ਮਾਇਨੇ ਰੱਖਦੀਆਂ ਨੇ। ਤਾਂ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਜਿਹੜਾ ਇਹ ਦੌਰਾ ਰਿਹਾ ਆ ਪ੍ਰੈਜ਼ੀਡੈਂਟ ਟਰੰਪ ਦਾ ਚੀਨ ਦਾ, ਹੁਣ ਤੱਕ ਜਿਹੜੀ ਜਾਣਕਾਰੀ ਬਾਹਰ ਆਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ, ਇੱਕ ਐਸਟੈਬਲਿਸ਼ ਸੁਪਰ ਪਾਵਰ ਔਰ ਦੂਸਰੀ ਜਿਹੜੀ ਸੁਪਰ ਪਾਵਰ ਹੀ ਹੈ ਇਕਨੋਮਿਕਲੀ ਵੀ ਮਿਲੀਟੈਰਲੀ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਲਗਭਗ 25 ਸਾਲ ਤੋਂ 90s ਦੇ ਵਿੱਚ ਜਦੋਂ ਅਮਰੀਕਾ ਦੇ ਪਾਲਿਸੀ ਮੇਕਰਸ ਔਰ ਓਪੀਨੀਅਨ ਮੇਕਰਸ ਨੂੰ ਇਹ ਅਹਿਸਾਸ ਹੋਇਆ ਕਿ ਚਾਈਨਾ ਤਾਂ ਬਹੁਤ ਤੇਜ਼ੀ ਨਾਲ ਬਰਾਬਰ ਆ ਕੇ ਖਲੋ ਗਿਆ, ਤੇ ਉਦੋਂ ਤੋਂ ਇਹ ਨੀਤੀ ਵੀ ਕਿ ਚੀਨ ਨੂੰ ਕਿਵੇਂ ਸਾਈਜ਼ ਡਾਊਨ ਕੀਤਾ ਜਾਏ ਜਾਂ ਕੰਟੇਨ ਕੀਤਾ ਜਾਏ, ਜਾਂ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ ਜੇ ਇਹਨਾਂ ਦਾ ਤੁਸੀਂ ਏਜੰਡਾ ਦੇਖੋ। ਔਰ ਪ੍ਰੈਜ਼ੀਡੈਂਟ ਟਰੰਪ ਦੇ ਦੋਨੋਂ ਕੈਂਪੇਨ, ਪਹਿਲਾਂ ਵੀ 2016 ਵਾਲਾ ਵੀ, ਪਰ ਇਸ ਵਾਰ ਵਾਲਾ ਜਿਹੜਾ ਕੈਂਪੇਨ ਸੀ 2024 ਵਾਲਾ, ਉਹ ਬਹੁਤਾ ਚਾਈਨਾ ਦੇ ਉੱਤੇ ਹੀ ਜਿਹੜਾ ਉਹ ਕੇਂਦਰਿਤ ਸੀ। ਕਿਤੇ ਕਿਸੇ ਹੱਦ ਤੱਕ ਨਫ਼ਰਤ ਦਾ ਮਾਹੌਲ ਵੀ ਇਸ ਮੁਲਕ ਦੇ ਵਿੱਚ ਬਣਿਆ। ਥੋੜੀਆਂ ਬਹੁਤ ਘਟਨਾਵਾਂ ਜਿਹੜੀਆਂ ਨੇ ਉਹ ਹੀਟ ਕ੍ਰਾਈਮ ਦੀਆਂ ਵੀ ਹੋਈਆਂ, ਕਿਉਂਕਿ ਕੁੱਲ ਮਿਲਾ ਕੇ ਜਿਹੜਾ ਬਹੁਤ ਵੱਡਾ ਏਜੰਡਾ ਜੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਰਾਹ 'ਚ ਲੱਗਦਾ ਸੀ ਕਿ ਕੋਈ ਵੱਡੀ ਰੁਕਾਵਟ ਹੈ ਜਾਂ ਜਿਹਦੇ ਕਰਕੇ ਜਿਹੜਾ ਸਾਡਾ ਰਸਤਾ ਰੁਕ ਰਿਹਾ ਮਿਲੀਟੈਰਲੀ। ਔਰ ਉਸ ਤੋਂ ਪਹਿਲਾਂ ਜਦੋਂ ਅਸੀਂ ਮੀਡੀਆ ਰਿਪੋਰਟਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਨਵੇਂ ਯੁੱਗ ਦਾ ਨਵਾਂ ਹਥਿਆਰ ਹੈ ਉਹ ਇਕਨੋਮਿਕਲ ਵੀ ਔਰ ਮਿਲੀਟੈਰਲੀ ਵੀ ਉਸ ਬਾਰੇ ਦੇਖਦੇ ਸੀ, ਤਾਂ ਫਿਰ ਇਹ ਖਬਰਾਂ ਵੀ ਉਸ ਤੋਂ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵਾਈਟ ਹਾਊਸ 'ਚੋਂ ਨਿਕਲੀਆਂ ਸੀ ਕਿ ਭਾਈ ਇੱਥੋਂ ਵਾਲਿਆ ਜਿਹੜਾ ਉਹਨਾਂ ਦਾ ਟੌਪ ਬੰਦਾ ਉਹ ਰਿਜ਼ਾਈਨ ਕਰਕੇ ਚਲਾ ਗਿਆ ਸੀ ਕਿ ਚਾਈਨਾ ਬਹੁਤ ਅੱਗੇ ਨਿਕਲ ਗਿਆ ਔਰ ਸਾਨੂੰ ਫੰਡਿੰਗ ਵਗੈਰਾ ਨਹੀਂ ਦਿੱਤੀ ਜਾ ਰਹੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸੈਕੰਡ ਟਰਮ ਸ਼ੁਰੂ ਕੀਤੀ, ਮੈਂ ਰਿਮਾਈਂਡ ਕਰਵਾ ਦਿਆਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਜਿਹੜੀ ਚਾਈਨਾ ਫੇਰੀ ਹੈ 9 ਸਾਲ ਬਾਅਦ ਹੈ, ਕਿਉਂਕਿ 2017 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਚਾਈਨਾ ਦੇ ਦੌਰੇ ਤੇ ਗਏ ਸਨ
ਔਰ 9 ਸਾਲ ਬਾਅਦ ਇਸ ਤੋਂ ਜੇ ਅਸੀਂ ਇੱਕ ਵਾਰ ਪਹਿਲਾਂ, ਕਿਉਂਕਿ 2025 2026 ਸਾਲ ਇੱਕ ਬੜਾ ਅਹਿਮ ਸਾਲ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਬਹੁਤ ਜਿਨ੍ਹਾਂ ਨੇ ਇਲੈਕਟਰਲ ਵੋਟਾਂ ਵੀ ਕਨਵਿੰਸਿੰਗਲੀ ਜਿੱਤੀਆਂ ਔਰ ਲਗਭਗ ਸਾਰੀਆਂ ਸਟੇਟਾਂ ਜੋ ਵੀ ਜਿਹੜੀ ਹੈ ਉਹ ਮੈਜੋਰਿਟੀ ਲੈ ਕੇ ਉਹ ਆਏ, ਉਹ ਬੜੇ ਹਾਈ ਫਾਈ ਔਰ ਹਾਈ ਫਲਾਈਂਗ ਮੋਡ ਦੇ ਵਿੱਚ ਉਹਨਾਂ ਨੇ ਜਿਹੜਾ ਪਹਿਲਾ ਵੈਪਨ ਅਨਸ਼ੀਥ ਕੀਤਾ, ਜਿਹੜਾ ਬੇਸ਼ੱਕ ਦੁਨੀਆ ਦੇ ਸਾਰੇ ਮੁਲਕਾਂ ਨੂੰ ਇਹਨੇ ਪ੍ਰਭਾਵਿਤ ਕੀਤਾ ਹੈ, ਪਰ ਚਾਈਨਾ ਦੇ ਉੱਤੇ ਉਸ ਦਾ ਜਿਹੜਾ ਖਾਸ ਅਸਰ ਵੀ ਹੋਇਆ ਉਹ ਸੀ ਟੈਰਿਫ ਵੈਪਨ, ਜਿਸ ਨੂੰ ਅਸੀਂ ਮਸੂਲ ਚੁੰਗੀ ਕਹਾਂਗੇ। ਔਰ ਇੱਕ ਸਟੇਜ ਤੇ ਚਾਈਨਾ ਦੇ ਖਿਲਾਫ ਜਿਹੜੀਆਂ ਟੈਰਿਫ ਨੇ 145% ਜਿਹੜੀਆਂ ਲਾਈਆਂ, ਔਰ ਜਿੱਥੇ ਦੂਸਰੇ ਮੁਲਕਾਂ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ ਹੋਏ, ਨੈਟੋ ਹੋਏ, ਇੰਡੀਆ ਸਮੇਤ ਔਰ ਈਵਨ ਗਲਫ ਕੰਟਰੀਜ਼, ਉਹ ਬਹੁਤ ਸਾਰਿਆਂ ਨੇ ਕ੍ਰੀਪਿੰਗ ਸ਼ੁਰੂ ਕੀਤੀ, ਅਮਰੀਕਾ ਦੇ ਸਾਹਮਣੇ ਡੀਲ ਬਣਾਉਣ ਦੀ ਕੋਸ਼ਿਸ਼ ਕੀਤੀ। ਚਾਈਨਾ ਨੇ ਬਰਾਬਰ ਕਾਊਂਟਰ ਕਰਦੇ ਆ 145% ਹੀ ਜਿਹੜੀਆਂ ਨੇ ਟੈਰਿਫ ਅਮਰੀਕਾ ਦੇ ਉੱਤੇ ਵੀ ਲਾਈਆਂ। ਔਰ ਜਿਹੜਾ ਇੱਕ ਵੱਡਾ ਹਥਿਆਰ ਚਾਈਨਾ ਦੇ ਕੋਲ ਸੀ ਉਹ ਰੇਅਰ ਅਰਥ ਜਿਹੜੇ ਮਟੀਰੀਅਲ ਹੈ, ਜਿਹੜਾ ਕਿ ਬਹੁਤ ਕਰੂਸ਼ਲ ਹੈ ਅਮਰੀਕਾ ਦੀ ਟੈਕਨੋਲੋਜੀ ਲਈ ਵੀ, ਔਰ ਜਿਵੇਂ ਕਿਹਾ ਜਾਂਦਾ ਵੀ ਦੁਨੀਆ ਦਾ 70% ਜਾਂ ਕਿਤੇ 80% ਵੀ ਆਉਂਦਾ ਹੈ ਉਹ ਚਾਈਨਾ ਦੇ ਕੋਲ ਹੈ, ਉਸ ਦੇ ਉੱਤੇ ਰੈਸਟ੍ਰਿਕਸ਼ਨ ਲਾ ਦਿੱਤੀ। ਸੋ ਇਹ ਪਹਿਲਾ ਵੱਡਾ ਜਿਹੜਾ ਟਕਰਾਅ ਵਾਲ ਮਾਹੌਲ ਬਣਿਆ। ਫਿਰ ਅਸੀਂ ਇਸ ਬਾਰੇ ਦੀਆਂ ਜੇ ਡਿਵੈਲਪਮੈਂਟਸ ਦੇਖੀਏ ਤਾਂ ਉਸ ਦੇ ਵਿੱਚ ਜਿਹੜੀ ਚਾਈਨਾ ਨੂੰ ਪ੍ਰੋਵੋਕੇਸ਼ਨ ਹੋਈ, ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਚਾਈਨਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਐਨਰਜੀ ਐਕਸਪੋਰਟ ਕਰਨ ਵਾਲਾ ਮੁਲਕ ਹੈ, ਉਹਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਇਕਨੋਮੀ ਹੈ, ਔਰ ਉਹਦੀ ਕਰੂਡ ਆਇਲ ਜਾਂ ਦੂਸਰੇ ਜਿਹੜੇ ਨੇ ਆਇਲ ਪ੍ਰੋਡਕਟ, ਉਹਦੇ ਚ ਦੋ ਵੱਡੇ ਮੁਲਕ ਉਸ ਨੂੰ ਸਪਲਾਈ ਕਰਦੇ ਸੀ, ਵੈਨਜ਼ੂਏਲਾ ਔਰ ਈਰਾਨ। ਔਰ ਇਸ ਪੀਰੀਅਡ ਦੇ ਵਿੱਚ ਜਿਵੇਂ ਅਮਰੀਕਾ ਨੇ ਆਲਮੋਸਟ 48 ਜਾਂ 72 ਘੰਟੇ ਦਾ ਆਪਰੇਸ਼ਨ ਕਰਕੇ ਵੈਨਜ਼ੂਏਲਨ ਆਇਲ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੈ, ਪਰ ਉਹੀ ਕਹਾਣੀ ਈਰਾਨ ਦੇ ਉੱਤੇ ਵੀ ਰਿਪੀਟ ਕਰਨ ਦੀ ਸੀ। ਪਰ ਅਨਫੋਰਚੂਨੇਟਲੀ ਇਹ ਇੱਕ ਲੰਬੀ ਜੰਗ ਹੋ ਗਈ। 40 ਰੋਜ਼ਾ ਅਮਰੀਕਾ ਇਜ਼ਰਾਈਲ ਈਰਾਨ ਕਨਫਲਿਕਟ ਤੋਂ ਬਾਅਦ ਸੀਜ਼ ਫਾਇਰ ਕੀਤਾ ਗਿਆ, ਔਰ ਉਹ ਸੀਜ਼ ਫਾਇਰ ਭਾਵੇਂ ਹੋਲਡ ਕਰ ਰਿਹਾ ਹੈ, ਪਰ ਇਸ ਦੌਰਾਨ ਜਿਹੜੀ ਸਭ ਤੋਂ ਮੈਂ ਸਮਝਦਾ ਵੀ ਖਤਰਨਾਕ ਡਿਵੈਲਪਮੈਂਟ ਕੱਲੀ ਚਾਈਨਾ ਦੇ ਐਂਗਲ ਤੋਂ ਜਾਂ ਸਾਊਥ ਏਸ਼ੀਆ ਜਾਂ ਈਸਟ ਏਸ਼ੀਅਨ ਮੁਲਕਾਂ ਦੇ ਐਂਗਲ ਤੋਂ ਹੀ ਨਹੀਂ ਹੋਈ, ਕੁੱਲ ਦੁਨੀਆ ਦੀ ਇਕਨੋਮੀ ਦੇ ਐਂਗਲ ਤੋਂ ਹੋਈ ਕਿ ਸਟੇਟ ਆਫ ਹਾਰਮੂਜ਼ ਜਿਹੜੀ ਇਸ 28 ਫਰਵਰੀ 2026 ਤੋਂ ਪਹਿਲਾਂ ਇੰਟਰਨੈਸ਼ਨਲ ਤੌਰ ਦੇ ਉੱਤੇ ਬਿਲਕੁਲ ਫ੍ਰੀ ਔਰ ਐਕਸੈਸਿਬਲ ਸੀ, ਉਸ ਦੇ ਉੱਤੇ ਵੀ ਜਿਹੜਾ ਈਰਾਨ ਨੇ ਆਪਣਾ ਕਬਜ਼ਾ ਕਰਕੇ ਆਪਣਾ ਜਿਹੜਾ ਨਿਜ਼ਾਮ ਹੈ ਉਸ ਦੇ ਉੱਤੇ ਥੋਪ ਦਿੱਤਾ। ਸੋ ਇਹ ਜਿਹੜੀ ਵਿਜ਼ਿਟ ਡਿਊ ਸੀ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਹੋਣੀ ਸੀ, ਫਿਰ ਉਹਨੂੰ ਪੋਸਟਪੋਨ ਕੀਤਾ ਗਿਆ, ਔਰ ਹੁਣ ਅਸੀਂ ਦੇਖਦੇ ਹਾਂ ਕਿ ਮਈ ਦੇ ਮਹੀਨੇ ਦੇ ਵਿੱਚ ਜਦੋਂ ਹੋਈ ਤਾਂ ਉਹਦੇ ਦੇਖੋ ਜਦੋਂ ਵੀ ਦੁਨੀਆ ਦੇ ਵਿੱਚ ਵੈਸੇ ਤਾਂ ਕਿਤੇ ਵੀ ਦੋ ਰਫੀਕ ਜਾਂ ਦੋ ਪਾਰਟੀਆਂ ਆਪਸ ਮਿਲਦੀਆਂ ਨੇ ਤੇ ਇੱਕ ਜਿਹਨੂੰ ਤੁਸੀਂ ਹਾਈਪੋਥੇਸਿਸ ਕਹੋ ਜਾਂ ਜਿਸ ਨੂੰ ਤੁਸੀਂ ਕਿਆਸ ਰਾਈ ਕਹੋ ਕਿ ਬਈ ਉਹ ਵੈਦਰ they are talking from the position of strength or weakness। ਪਹਿਲਾ ਪਾਰਟ ਤਾਂ ਇਹ ਹੁੰਦਾ ਹੈ ਕਿ ਦੋਵੇਂ ਤਰ੍ਹਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੀ ਹੈ ਆਪਣੀ ਝੋਲੀ ਦੇ ਵਿੱਚ ਜਾਂ ਉਹਨਾਂ ਦੀ ਟੋਕਰੀ ਦੇ ਵਿੱਚ ਕੀ ਹੈ, what they have in the basket। ਸੈਕੰਡਲੀ ਇਹ ਹੁੰਦਾ ਹੈ ਕਿ ਵੀ ਐਕਸਪੈਕਟੇਸ਼ਨ ਉਹਦੇ ਚੋਂ ਕੀ ਹੈ, ਜਿਹਨੂੰ ਅਸੀਂ ਅਲਟੀਮੇਟਲੀ ਡੀਲ ਕਹਿੰਦੇ ਆ ਵੀ ਇਹਦੇ ਚੋਂ ਨਿਕਲੇਗਾ ਕੀ। ਤੇ ਥਰਡ ਹੁੰਦਾ ਹੈ ਕਿ ਜੀ what went wrong, ਜੇ ਉਹ ਜੈਪਰਡਾਈਜ਼ ਹੋ ਜਾਏ ਨੈਗੋਸ਼ੀਏਸ਼ਨ ਜਾਂ ਇਲਵਿਲ ਪੈਦਾ ਹੋਏ ਜਾਂ ਇਨ ਬਿਟਵੀਨ ਰਹਿ ਜਾਏ ਤੇ ਫਿਰ ਉਸ ਨੂੰ ਇਹ ਦੇਖਿਆ ਜਾਂਦਾ ਵੀ ਇਹਦਾ ਡੈਮੇਜ ਕੰਟਰੋਲ ਕਿਵੇਂ ਹੋਏਗਾ। ਸੋ ਇਹਨਾਂ ਜੇ ਤਿੰਨੋਂ ਹੀ ਕ੍ਰਾਈਟੇਰੀਆ ਨੂੰ ਸਾਹਮਣੇ ਰੱਖ ਕੇ ਦੇਖਿਆ ਜਾਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੈਗੋਸ਼ੀਏਸ਼ਨ 'ਚ ਜੇ ਈਰਾਨ ਕ੍ਰਾਈਸਿਸ ਨਾ ਹੋਇਆ ਹੁੰਦਾ ਤੇ ਅਮਰੀਕਾ ਮੱਚ ਮੋਰ ਸਟਰੋਂਗਰ ਪੋਜੀਸ਼ਨ ਤੋਂ ਹੁੰਦਾ। ਪਹਿਲਾ ਪਾਰਟ ਇਹ ਹੈ ਕਿ ਵੀ ਇਸ ਵਾਰ ਇਹ ਜਿਹੜੀ ਵਿਜ਼ਿਟ ਸੀ ਜਾਂ ਦੂਸਰੀ ਸੀ, ਹਾਂ ਇਸ ਨੂੰ ਹਾਈ ਪ੍ਰੋਫਾਈਲ ਬਣਾਉਂਦੇ ਆ, ਔਰ ਕਿ ਜਿਹਨੂੰ ਅੰਗਰੇਜ਼ੀ ਜਿਹੜਾ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਮੀਨ ਬਿਜ਼ਨਸ। ਇਸ ਵਾਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਜਿਹੜੀ ਉਹਨਾਂ ਦੀ ਪਿਛਲੀ ਵਿਜ਼ਿਟ ਸੀ ਉਸ ਵੇਲੇ ਫਸਟ ਲੇਡੀ ਬੀਬੀ ਮੈਲਾਨੀਆ ਉਹਨਾਂ ਦੇ ਨਾਲ ਸੀ। ਸੋ ਇਸ ਵਾਰ ਉਹਨਾਂ ਨੇ ਜਦੋਂ ਇੱਕ ਵੱਡੀ ਬਿਜ਼ਨਸ ਟਾਈਕੂਨਸ ਦੀ ਟੀਮ ਜਿਹਦੇ ਚ ਐਲਨ ਮਸਕ ਤੋਂ ਲੈ ਕੇ ਐਪਲ ਔਰ ਦੂਜੇ ਤੀਜਿਆਂ ਦੇ ਸਭ ਜਿਹੜੇ ਨੇ ਐਗਜ਼ੈਕਟਿਵ ਡਾਇਰੈਕਟਰ ਸਨ,
ਇੰਨੇ ਵੱਡਾ ਬਿਜ਼ਨਸ ਡੈਲੀਗੇਸ਼ਨ ਲੈ ਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਜਾਂਦੇ ਨੇ ਤੇ ਮਕਸਦ ਉਹਨਾਂ ਦਾ ਮੈਸੇਜ ਇਹ ਦੇਣਾ ਸੀ ਕਿ ਵੀ ਨੀਡ ਬਿਜ਼ਨਸ। ਔਰ ਚਾਈਨਾ ਦੇ ਐਂਗਲ ਤੋਂ ਜੇ ਦੇਖਿਆ ਜਾਏ ਕਿ ਬੇਸ਼ੱਕ ਇਨੀਸ਼ੀਅਲ ਸਟੇਜ ਤੇ ਜਿਹੜੇ ਲੋਕ ਵਾਕਿਫ ਨਹੀਂ ਨੇ ਪ੍ਰੋਟੋਕਾਲ ਤੋਂ, ਉਹਨਾਂ ਨੇ ਇਸ ਵਿਜ਼ਿਟ ਨੂੰ ਪਹਿਲਾਂ ਹੀ ਫੇਲਿਅਰ ਕਹਿਣਾ ਸ਼ੁਰੂ ਕਰਤਾ ਕਿ ਜੀ ਚਾਈਨਾ ਦਾ ਵਾਈਸ ਪ੍ਰੈਜ਼ੀਡੈਂਟ ਰਿਸੀਵ ਕਰਨ ਆਇਆ ਉਹਨਾਂ ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ, ਜਦੋਂ ਕਿ ਪ੍ਰੈਜ਼ੀਡੈਂਟ ਨੂੰ ਹੋਣਾ ਚਾਹੀਦਾ ਸੀ। ਬਾਅਦ ਜੇ ਹਕੀਕਤ ਦੇ ਸਾਹਮਣੇ ਆਈ ਕਿ ਐਕਚੁਅਲੀ ਚਾਈਨਾ ਨੇ ਬਹੁਤ ਆਨਰ ਦਿੱਤਾ ਪ੍ਰੈਜ਼ੀਡੈਂਟ ਟਰੰਪ ਨੂੰ। ਉਹਨਾਂ ਦਾ ਜਿਹੜਾ ਪ੍ਰੋਟੋਕਾਲ ਹੈ ਉਹਦੇ ਥੱਲੇ ਈਵਨ ਵਾਈਸ ਪ੍ਰੈਜ਼ੀਡੈਂਟ ਤੋਂ ਡਾਊਨ ਲੈਵਲ ਦੇ ਅਫੀਸ਼ੀਅਲ ਜਿਹੜੇ ਨੇ ਉਹ ਰਿਸੀਵ ਕਰਦੇ ਨੇ। ਵਾਈਸ ਪ੍ਰੈਜ਼ੀਡੈਂਟ ਨੂੰ ਭੇਜਣਾ ਹੀ ਆਪਣੇ ਆਪ ਦੇ ਵਿੱਚ ਇੱਕ ਗ੍ਰੇਟ ਆਨਰ ਸੀ। ਔਰ ਜਿਹੜੀ ਰੈੱਡ ਕਾਰਪੇਟ ਵੈਲਕਮ ਉਹਨਾਂ ਨੂੰ ਦਿੱਤੀ ਗਈ 에ਅਰਪੋਰਟ ਤੋਂ ਲੈ ਕੇ, ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਅਮਰੀਕਨ ਨੈਸ਼ਨਲ ਐਂਥਮ ਉਹਨਾਂ ਦੇ ਇੱਕ ਬੈਂਡ ਵੱਲੋਂ ਵਜਾਇਆ ਗਿਆ, 300 ਤੋਂ ਜ਼ਿਆਦਾ ਯੰਗ ਬੱਚੇ ਬੱਚੀਆਂ ਨੇ ਅਮਰੀਕਨ ਔਰ ਚਾਈਨੀਜ਼ ਝੰਡੇ ਫਹਿਰਾਏ ਔਰ ਉਹਨਾਂ ਦਾ ਇਸਤਕਬਾਲ ਕੀਤਾ। ਪ੍ਰੈਜ਼ੀਡੈਂਟ ਟਰੰਪ 2 ਵਾਰ ਜਿਹੜੇ ਉਹ ਰੁਕ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਗ੍ਰੀਟਿੰਗ ਨੂੰ ਐਕਸੈਪਟ ਕੀਤਾ। ਸੋ ਜਿਹੜੀ ਬਿਗਨਿੰਗ ਸੀ, ਮੈਂ ਸਮਝਦਾ ਕਿ ਵੀ ਉਹ ਚਾਈਨੀਜ਼ ਹੌਸਪਿਟੈਲਿਟੀ, ਉਹਨਾਂ ਦੀ ਮੇਜ਼ਬਾਨੀ ਜਿਹੜਾ ਉਹਨਾਂ ਦੀ ਸਿਵਲਾਈਜੇਸ਼ਨ ਦਾ ਹਿੱਸਾ ਹੈ। ਔਰ ਕਰੰਟ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਅਹਿਮੀਅਤ ਨੂੰ ਰੈਕਗਨਾਈਜ਼ ਕਰਨ ਦੀ ਗੱਲ ਸੀ, ਜਿਹੜਾ ਬਹੁਤ ਜ਼ਰੂਰੀ ਸੀ। ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਓਵਰਆਲ ਪਰਸਨੈਲਿਟੀ ਦੇਖੋ, ਮੈਂ ਇਸ ਚ ਨਹੀਂ ਜਾਣਦਾ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਐਪਰੀਸ਼ੀਏਸ਼ਨ ਜਾਂ ਉਹ ਦੂਸਰਾ ਕਿੰਨਾ, ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਸ਼ਾਨੋ ਸ਼ੌਕਤ, ਕਾਮਯਾਬੀ ਔਰ ਪੋਜ਼ਿਟਿਵਿਟੀ ਇਹ ਬਹੁਤ ਪਸੰਦ ਹੈ। ਇਸ ਲਈ ਪਿਛਲੀਆਂ ਨੈਗੋਸ਼ੀਏਸ਼ਨਸ ਵੀ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਦੇ ਚੋਂ ਬਿਊਰੋਕ੍ਰੇਸੀ ਤੇ ਰਿਲਾਈ ਨਹੀਂ ਕਰਦੇ, ਰਾਦਰ ਉਹ ਡਾਇਰੈਕਟ ਜਿਹੜੇ ਉਹਨਾਂ ਦੇ ਕੌਨਫੀਡੈਂਟ ਨੇ ਜਾਂ ਜਿਹੜੇ ਉਹਨਾਂ ਦੇ ਬਿਜ਼ਨਸ ਪਾਰਟਨਰਸ ਨੇ ਉਹਨਾਂ ਰਾਹੀਂ ਡੀਲ ਕਰਦੇ ਨੇ। ਸੋ ਜਿਹੜਾ ਇਹਦਾ ਆਗਾਜ਼ ਹੋਇਆ ਉਹ ਬਹੁਤ ਚੰਗੇ ਮਾਹੌਲ 'ਚ ਹੋਇਆ। ਹੁਣ ਜਿਹੜੀ ਗੱਲ ਬਹੁਤ ਸਾਰਿਆਂ ਦੀ ਨਜ਼ਰ ਥੱਲੇ ਸੀ ਕਿ ਕੀ ਵਿਸ਼ੇ ਹੋਣਗੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਟੈਰਿਫ ਦਾ ਮੁੱਦਾ ਨੰਬਰ 1 ਤੇ ਈਰਾਨ ਕ੍ਰਾਈਸਿਸ, ਸਟੇਟ ਆਫ ਹਾਰਮੂਜ਼ ਨੂੰ ਖੁਲਾਣਾ, ਚਾਈਨਾ ਦੇ ਪੱਖ ਤੋਂ ਤਾਈਵਾਨ ਦਾ ਮੁੱਦਾ। ਔਰ ਇਹਨਾਂ ਦੀ ਵਿਜ਼ਿਟ ਤੋਂ ਪਹਿਲਾਂ ਹੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਇਸ ਬਾਰੇ ਆਪਣਾ ਇਜ਼ਹਾਰ ਕਰ ਦਿੱਤਾ ਸੀ ਆਪਣੇ ਖਿਆਲਾਂ ਦਾ ਵੀ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਲਗਭਗ $18 ਬਿਲੀਅਨ ਦੇ ਵੈਪਨ ਜਿਹੜਾ ਕਿ ਸੌਦਾ ਆਲਮੋਸਟ ਸਿਰੇ ਚੜ ਚੁੱਕਾ, ਜਿਹੜੇ ਅਮਰੀਕਾ ਨੇ ਤਾਈਵਾਨ ਨੂੰ ਦੇਣੇ ਨੇ। ਔਰ ਇਹ ਵੀ ਜਿਹੜੀ ਲੌਬੀ, ਹਥਿਆਰਾਂ ਦੀ ਲੌਬੀ ਹੈ, ਉਹਨਾਂ ਵਿੱਚ ਕਾਫੀ ਕਾਂਗਰਸਮੈਨ ਔਰ ਦੂਸਰੇ ਜਿਹੜੇ ਨੇ ਉਹਦਾ ਹਿੱਸਾ ਹੁੰਦੇ ਨੇ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਇਹ ਕਾਫੀ ਪ੍ਰੈਸ਼ਰ ਬਿਲਡ ਕੀਤਾ ਹੋਇਆ ਹੈ ਕਿ ਭਾਈ ਇਹਨੂੰ ਗੋ ਹੈਡ ਦਿੱਤਾ ਜਾਏ। ਸੋ ਚਾਈਨਾ ਦੇ ਸਾਹਮਣੇ ਵੀ ਇਹ ਸੀ ਕਿ ਵੀ ਇਹ ਡੀਲ ਨੂੰ ਜਿਹੜਾ ਉਹ ਕਿਵੇਂ ਜਿਹੜਾ ਉਹ ਘੱਟੋ ਘੱਟ ਉਹਨੂੰ ਲੀਡ ਕਰ ਸਕਦੇ ਨੇ। ਔਰ ਉਸ ਦਾ ਨਤੀਜਾ ਇਹ ਸੀ ਕਿ ਈਵਨ ਜਦੋਂ ਅਮਰੀਕਾ ਚਾਈਨਾ ਦੀ ਸੋਇਲ ਦੇ ਉੱਤੇ ਸਨ ਪ੍ਰੈਜ਼ੀਡੈਂਟ ਟਰੰਪ, ਸ਼ੀ ਜਿਨਪਿੰਗ ਨੇ ਇਸ ਦੇ ਉੱਤੇ ਇੱਕ ਸਖਤ ਲਾਈਨ ਲਈ, ਜਿਹੜੀ ਅਗੇਂਸਟ ਦਾ ਕਈ ਵਾਰੀ ਡਿਪਲੋਮੈਟਿਕ ਨਾਰਮਸ ਹੁੰਦਾ ਹੈ ਕਿ ਭਾਈ ਉਸ ਨੂੰ ਤਾਈਵਾਨ ਨੂੰ ਕੋਈ ਉਹਦੀ ਪੁਸ਼ਤਪਨਾਹੀ ਨਾ ਕੀਤੀ ਜਾਏ, ਅਦਰਵਾਈਜ਼ ਇਹ ਗੱਲ ਫਿਊਚਰ 'ਚ ਕਨਫਲਿਕਟ ਵੱਲ ਵੀ ਲਿਜਾ ਸਕਦੇ। ਹੁਣ ਜਿਵੇਂ ਤੁਸੀਂ ਇਹ ਬੇਸ਼ੱਕ ਕੋਈ ਜੁਆਇੰਟ ਡੀਲ ਹੋਣ ਦੀਆਂ ਕੋਈ ਖਬਰਾਂ ਨਹੀਂ ਨੇ, ਉਹ ਆਉਣ ਵਾਲੇ ਪੀਰੀਅਡ 'ਚ ਪਤਾ ਲੱਗੇਗਾ ਕਿ ਭਾਈ ਉਹਨਾਂ ਦੇ ਆਪਸੀ ਕਾਹਦੇ ਤੇ ਸਮਝੌਤੇ ਹੋਏ ਨੇ। ਲੇਕਿਨ ਇੱਕ ਗੱਲ ਜਿਹੜੀ ਲੇਟੈਸਟ ਇਸ ਗੁਫ਼ਤਗੂ ਜਾਣ ਤੋਂ ਪਹਿਲਾਂ ਮੈਂ ਨਿਊਜ਼ ਦੇ ਵਿੱਚ ਦੇਖੀ ਹੈ, ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਤਾਂ ਇਹੀ ਕਿਹਾ ਪਹਿਲਾਂ ਕਿ ਭਾਈ ਇਹਦੇ ਬਾਰੇ ਵੀ ਵਿਲ ਡਿਸਾਈਡ ਲੇਟਰ, ਜਾਂ ਆਈ ਕਾਂਟ ਸੇ ਐਨੀਥਿੰਗ, ਓਨਲੀ ਆਈ ਐਮ ਦਾ ਪਰਸਨ ਹੂ ਨੋਜ਼ ਹਥਿਆਰ ਦੇਣੇ ਨੇ ਕਿ ਨਹੀਂ ਦੇਣੇ। ਲੇਕਿਨ ਜਿਹੜੀ ਉਹਨਾਂ ਦੀ ਲੇਟੈਸਟ ਸਟੇਟਮੈਂਟ ਜਿਹਦੇ ਹੈ, ਉਹਨਾਂ ਨੇ ਕਿਹਾ ਵੀ ਕਿਸੇ ਵੀ ਹਾਲਤ ਵਿੱਚ ਤਾਈਵਾਨ ਨੂੰ ਅਸੀਂ ਇੰਡੀਪੈਂਡੈਂਟ ਡਿਕਲੇਅਰ ਕਰਨ ਆਪਣੇ ਆਪ ਨੂੰ, ਉਹ ਅਸੀਂ ਅਲਾਉ ਨਹੀਂ ਕਰਾਂਗੇ। ਸੋ ਜ਼ਾਹਰ ਹੈ ਕਿ ਵੀ ਜਿਹੜਾ ਚਾਈਨਾ ਦੇ ਲਈ ਕੰਟੈਂਸ਼ੀਅਸ ਇਸ਼ੂ ਵੀ ਹੈ। ਔਰ ਉਹਦੇ 'ਚ ਇੱਕ ਗੱਲ ਦਾ ਧਿਆਨ ਰਹੇ, ਇਹ ਵੀ ਬਹੁਤ ਵਾਰੀ ਕੁਝ ਚੀਜ਼ਾਂ ਤੁਸੀਂ ਨੈਗੋਸ਼ੀਏਸ਼ਨ ਦੇ ਐਂਗਲ ਤੋਂ ਹੀ ਪਿਕ ਕਰਦੇ ਹੋ। ਜਦੋਂ ਪ੍ਰੈਜ਼ੀਡੈਂਟ ਨਿਕਸਨ 70s ਦੇ ਵਿੱਚ ਚਾਈਨਾ ਜਾਂਦੇ ਰਹੇ, ਹੈਨਰੀ ਕਿਸਿੰਜਰ ਰਾਹੀਂ ਇਹ ਮੀਡੀਏਸ਼ਨ ਹੋਈ, ਪਾਕਿਸਤਾਨ ਨੇ ਦਰਵਾਜ਼ਾ ਖੋਲ੍ਹਿਆ, ਜ਼ੁਲਫਿਕਾਰ ਅਲੀ ਭੁੱਟੋ ਦਾ ਬਹੁਤ ਵੱਡਾ ਰੋਲ ਸੀ। ਉਦੋਂ ਦੋ ਜਿਹੜੇ ਬੋਨ ਆਫ ਕੰਟੈਂਸ਼ਨ ਸੀ ਇਸ਼ੂ ਬਿਟਵੀਨ 1945 to 1970s, ਤਿੱਬਤ ਔਰ ਤਾਈਵਾਨ।
ਉਸ ਮਾਮਲੇ ਦੇ ਵਿੱਚ ਪਹਿਲੀ ਵਾਰ ਜਦੋਂ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋਈ ਤੇ ਅਮਰੀਕਾ ਨੇ ਦੋਨਾਂ ਹੀ ਇਹਨਾਂ ਖਿੱਤਿਆਂ ਦੇ ਉੱਤੇ, ਤਿੱਬਤ ਦੇ ਉੱਤੇ ਵੀ ਔਰ ਤਾਈਵਾਨ ਵੀ, ਜਿਹਨੂੰ ਚੀਨ ਵਾਲੇ ਫਾਰਮੋਸਾ ਕਹਿੰਦੇ ਨੇ, ਉਸ ਦੇ ਉੱਤੇ ਚਾਈਨੀਜ਼ ਸੋਵਰਨਿਟੀ ਨੂੰ ਮੰਨ ਲਿਆ ਸੀ ਕਿ ਬਈ ਵਨ ਚਾਈਨਾ ਪਾਲਿਸੀ ਜਿਹੜੀ ਉਹ ਮੰਨੀ ਹੋਈ। ਇਹਦੇ ਬਾਵਜੂਦ ਇਹਨਾਂ ਦੋਨੋਂ ਇਸ਼ੂਜ਼ ਨੂੰ ਜਿਹੜਾ ਹੈ ਉਹ ਸਮੇਂ-ਸਮੇਂ ਅਮਰੀਕਾ ਉਭਾਰਦਾ ਰਿਹਾ। ਔਰ ਇੱਕ ਗੱਲ ਜਿਹੜੀ ਦਿਲਚਸਪੀ ਦਾ ਵਾਇਸ ਹੈ ਔਰ ਜਿਹੜੇ ਸ਼ਾਇਦ ਬਹੁਤੇ ਐਕਸਪਰਟਸ ਨੇ ਜਾਂ ਐਨਾਲਿਸਟ ਨੇ ਨੋਟ ਨਹੀਂ ਕੀਤੀ ਕਿ ਇਸ ਵਾਰ ਤੁਹਾਨੂੰ ਹਿਊਮਨ ਰਾਈਟ ਲਫ਼ਜ਼ ਕਿਤੇ ਸੁਣਨ ਨੂੰ ਨਹੀਂ ਆਇਆ, ਕਿਉਂਕਿ ਤੀਸਰਾ ਇਸ਼ੂ ਜਿਹੜਾ ਕਿ ਅਮਰੀਕਾ ਅਕਸਰ ਚਾਈਨਾ ਨੂੰ ਜਿਹੜਾ ਹੈ ਉਹ ਪੁੱਲ ਕਰਨ ਦੇ ਲਈ ਇੰਟਰਨੈਸ਼ਨਲ ਫੋਰਮਸ ਦੇ ਵੀ ਯੂਜ਼ ਕਰਦਾ ਹੈ, ਉਹ ਉਜਗਰ ਦਾ ਇਸ਼ੂ ਹੈ, ਜਿਹਨੂੰ ਜਿਹੜਾ ਉਹ ਵਾਈਗਰ ਪੀਪਲ ਜਿਹੜੇ ਟਰਕਿਸ਼ ਮੂਲ ਦੇ ਨੇ, ਇਹ ਸੂਬਾ ਸਿੰਗਕਿਆਂਗ ਦਾ ਜਿਹੜਾ ਉਹਨਾਂ ਦਾ ਬੜਾ ਰਿਸੋਰਸ ਰਿਚ ਸੂਬਾ ਹੈ ਔਰ ਜਿੱਥੇ ਮੈਜੋਰਿਟੀ ਮੁਸਲਮਾਨਾਂ ਦੀ ਹੈ, ਉਹਨਾਂ ਦੇ ਉੱਤੇ ਚੀਨ ਵੱਲੋਂ ਕਾਫੀ ਜ਼ੁਲਮ ਕੀਤੇ ਜਾਂਦੇ ਨੇ। ਔਰ ਇਸ ਇਸ਼ੂ ਨੂੰ ਹਰ ਲੈਵਲ ਦੇ ਉੱਤੇ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਉਠਾਇਆ ਜਾਂਦਾ ਸੀ, ਪਰ ਇਸ ਵਾਰ ਕਿਸੇ ਡਿਸਕਸ਼ਨ, ਕਿਸੇ ਤੁਹਾਨੂੰ ਕਿ ਵੀ ਚਾਈਨਾ ਹਿਊਮਨ ਰਾਈਟ ਵਾਇਲੇਟ ਕਰ ਰਿਹਾ ਹੈ ਜਾਂ ਕੋਈ ਹੋਰ ਹੈ, ਇਹ ਇਸ਼ੂ ਦੇਖਣ 'ਚ ਨਹੀਂ ਆਇਆ। ਸੋ ਜਿਹੜੇ ਮੁੱਦੇ ਟੈਰਿਫ, ਈਰਾਨ ਕ੍ਰਾਈਸਿਸ ਪਲੱਸ ਤਾਈਵਾਨ ਦਾ ਇਸ਼ੂ ਤੋਂ ਇਲਾਵਾ ਜਿਹੜੇ ਹੋਰ ਮੁੱਦਿਆਂ ਦਾ ਜ਼ਿਕਰ ਉਹਦੇ 'ਚ ਜ਼ਾਹਰ ਹੈ, ਰੇਅਰ ਅਰਥ ਮਟੀਰੀਅਲ ਖੋਲਣ ਦੀ ਗੱਲ, ਔਰ ਜਿਹੜਾ ਵੱਡਾ ਇੱਕ ਕਾਰਪੋਰੇਟ ਡੈਲੀਗੇਸ਼ਨ ਹੈ ਉਹਦੇ ਥੱਲੇ ਕਿ ਜਿਹੜੀ ਚਾਈਨਾ ਦੀ ਮਾਰਕੀਟ ਹੈ ਉਹਨੂੰ ਅਮਰੀਕਨ ਕੰਪਨੀਆਂ ਲਈ ਖੋਲਿਆ ਜਾਏ। ਔਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀਆਂ ਮੁੱਢਲੀਆਂ ਸਟੇਟਮੈਂਟਸ 'ਚ ਕਿਹਾ ਸੀ ਕਿ ਦੋਨੋਂ ਗ੍ਰੇਟ ਪਾਵਰਸ ਨੇ, ਔਰ ਜਿਵੇਂ ਉਹਨਾਂ ਨੇ ਸ਼ੀ ਜਿਨਪਿੰਗ ਦੀ ਤਾਰੀਫ ਦੇ ਵਿੱਚ ਸੋਲੇ ਗਾਏ, ਇਹ ਵੀ ਆਪਣੇ ਆਪ 'ਚ ਯੂਨੀਕ ਹੈ ਕਿ ਜਿੱਥੇ ਉਹਨਾਂ ਨੇ ਐਕਸੈਪਸ਼ਨਲ, ਗ੍ਰੇਟ ਲੀਡਰ, ਅਨਮੈਚਿੰਗ, ਇਹ ਲਫ਼ਜ਼, ਕਿਉਂਕਿ ਯੂਜੂਅਲੀ ਜਿਹੜਾ ਹੈ ਇਵੇਂ ਹੁੰਦਾ ਨਹੀਂ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲੈਂਗੁਏਜ ਆ ਉਹ ਹਾਈਪਰਬੋਲ ਹੁੰਦੀ ਹੈ, ਉਹ ਗ੍ਰੇਟ ਔਰ ਦੂਸਰਾ ਹਰ ਇੱਕ ਨੂੰ ਹੀ ਕਹਿੰਦੇ ਨੇ। ਸੋ ਲੇਕਿਨ ਇਸ ਵਾਰ ਇਹ ਵੀ ਦੇਖਣ 'ਚ ਆਇਆ ਔਰ ਇਹਨੂੰ ਅਸੀਂ ਇੱਕ ਪਹਿਲੀ ਆਊਟਕਮ ਜਿਹਨੂੰ ਮੈਂ ਪੋਜ਼ਿਟਿਵ ਕਹਾਂਗਾ ਕਿ 2 ਰੋਜ਼ਾ ਜਿਹੜੀ ਖੁੱਲ ਕੇ 2-2.5 ਘੰਟੇ ਦੀ ਪਹਿਲੇ ਦਿਨ ਦੀ ਮੁਲਾਕਾਤ ਹੋਈ, ਫਿਰ ਦੂਸਰੇ ਦਿਨ ਹੋਈ, ਸਿਵਿਲਿਟੀ ਜਿਹਨੂੰ ਅਸੀਂ ਕਹਾਂਗੇ ਸ਼ਾਇਸਤਗੀ, ਦੋਨਾਂ ਧਿਰਾਂ ਵੱਲੋਂ ਇੱਕ ਦੂਸਰੇ ਪ੍ਰਤੀ ਸਿਵਿਲਿਟੀ, ਸ਼ਾਇਸਤਗੀ ਦਿਖਾਈ ਗਈ, ਰਿਸਪੈਕਟ ਸੀ, ਨਥਿੰਗ ਵੈਂਟ ਰੋਂਗ, ਕੁਝ ਵੀ ਐਸਾ ਨਹੀਂ ਹੋਇਆ ਜਿਹਨੂੰ ਇਹ ਕਿਹਾ ਜਾਏ ਕਿ ਭਾਈ ਵਿੱਚ ਰਫਟ ਦਾ ਫੈਦਰ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਬਹੁਤ ਵੱਡੀ ਗੱਲ ਹੈ ਕਿ ਇੰਨੀ ਬਿਟਰਨੈਸ ਇਸ ਇੱਕ ਸਾਲ ਦੇ ਵਿੱਚ, ਔਰ ਇਹਦੇ ਬਾਵਜੂਦ ਹਾਲਾਂਕਿ ਇਹ ਨਹੀਂ ਹੈ ਕਿ ਅਮਰੀਕਾ ਨੇ ਚਾਈਨਾ ਨੂੰ ਮੈਸੇਜ ਨਹੀਂ ਦਿੱਤਾ। ਤੁਸੀਂ ਦੇਖੋਗੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਤੋਂ 3 ਦਿਨ ਪਹਿਲਾਂ ਉਹਨਾਂ ਨੇ, ਅਮਰੀਕਾ ਨੇ 3 ਚਾਈਨੀਜ਼ ਕੰਪਨੀ ਦੇ ਉੱਤੇ ਸੈਂਕਸ਼ਨਸ ਲਾਈਆਂ ਇਸ ਦੇ ਉੱਤੇ ਕਿ ਜੀ ਡਿਊਰਿੰਗ ਦਾ ਈਰਾਨ ਵਾਰ ਉਹਨਾਂ ਨੇ ਜਿਹੜੀ ਹੈ ਉਹ ਸੈਟੇਲਾਈਟ ਰਾਹੀਂ ਈਰਾਨ ਨੂੰ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ। ਸੋ ਜ਼ਾਹਿਰ ਹੈ ਦੋਨਾਂ ਧਿਰਾਂ ਨੂੰ ਪਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੇ ਲਈ ਜਿਹੜਾ ਹੈ ਉਹ ਚਾਈਨਾ ਦੀ ਮਦਦ ਤੋਂ ਬਿਨਾਂ ਉਹਦੀ ਪੋਸੀਬਿਲਿਟੀ ਨਹੀਂ ਸੀ। ਹੁਣ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ, ਔਰ ਜਿਵੇਂ ਈਵਨ ਆਇਲ ਪ੍ਰਾਈਸਿਸ ਦੇ ਵਿੱਚ ਜਿਹੜਾ ਕੋਈ ਇਹ ਨਹੀਂ ਹੈ ਕਿ ਕੋਈ ਉਬਾੜ ਆਇਆ ਹੈ ਜਾਂ ਕੋਈ ਡਾਊਨ ਪਲੇ ਜਿਹੜਾ ਉਸ ਦੇ ਪ੍ਰਾਈਸ ਘਟੇ ਨੇ। ਸੋ ਜਿਉਂ-ਜਿਉਂ ਇਹ ਸਾਡੀ ਡਿਸਕਸ਼ਨ ਅੱਗੇ ਚੱਲੇਗੀ, ਮੈਂ ਇਹਨੂੰ ਕੁੱਲ ਮਿਲਾ ਕੇ ਮੈਂ ਇਸ ਨੂੰ ਇੱਕ ਪੋਜ਼ਿਟਿਵ ਇੰਟਰੈਕਸ਼ਨ ਦੇ ਤੌਰ ਤੇ ਦੇਖਦਾ। ਇਹ ਵੀ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਦਿਮਾਗ ਦੇ ਵਿੱਚ ਮੋਨਰੋ ਡਾਕਟਰੀਨ ਹੈ, ਔਰ ਇਹ ਜਿਵੇਂ ਅਸੀਂ ਅੱਗੇ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ 1818 ਜਾਂ 1820 ਦੇ ਪੀਰੀਅਡ 'ਚ ਅਮਰੀਕਨ ਪ੍ਰੈਜ਼ੀਡੈਂਟ ਮੋਨਰੋ ਦੀ ਇਸ ਡਾਕਟਰੀਨ ਨੂੰ ਮੋਨਰੋ ਡਾਕਟਰੀਨ ਕਿਹਾ ਜਾਂਦਾ ਹੈ, ਜਿਹਦੇ 'ਚ ਇੱਕ ਪਾਰਟ ਕਲੀਅਰ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਉਹ ਤਾਂ ਖਤਮ ਹੋ ਗਿਆ, ਓਵਰ ਹੋ ਗਿਆ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਨੈਟੋ ਨੂੰ ਜਾਂ ਈਵਨ ਦੂਸਰਿਆਂ ਨੂੰ ਡੀਲ ਕੀਤਾ ਹੈ, ਉਸ ਸਾਰੇ ਤੋਂ ਬਾਅਦ ਮੋਨਰੋ ਡਾਕਟਰੀਨ ਚਾਈਨਾ ਨੂੰ ਸੁਪਰ ਪਾਵਰ ਬਣ ਕੇ ਉਸ ਖਿੱਤੇ ਦੇ ਵਿੱਚ ਉਹਦੀ ਸਰਦਾਰੀ ਕਬੂਲਣਾ, ਇਧਰ ਰਸ਼ੀਆ ਪ੍ਰਤੀ ਵੀ ਜਿਹੜਾ ਰਵੱਈਆ ਪ੍ਰੈਜ਼ੀਡੈਂਟ ਟਰੰਪ ਦਾ ਰਿਹਾ ਔਰ ਯੂਕਰੇਨ ਨੂੰ ਲੈ ਕੇ ਉਹ ਯੂਰਪ ਦੇ ਵਿੱਚ ਜਿਹੜਾ ਉਹ ਰਸ਼ੀਆ ਦੀ ਸਰਦਾਰੀ, ਔਰ ਜਿਵੇਂ ਅਮਰੀਕਾ ਨੇ ਇਸ ਸਾਰੇ ਖਿੱਤੇ ਦੇ ਵਿੱਚ ਵੈਸਟਰਨ ਹੈਮੀਸਫੀਅਰ ਔਰ ਖਾਸ ਤੌਰ ਤੇ ਸਾਊਥ ਅਮਰੀਕਾ 'ਚ ਵੈਨਜ਼ੂਏਲਾ 'ਚ ਕੀਤਾ ਹੈ, ਕਿਊਬਾ 'ਚ ਕਰਨ ਦੀ ਲਾਈਨ ਹੈ, ਈਵਨ ਗ੍ਰੀਨਲੈਂਡ ਦੇ ਹਵਾਲੇ ਨਾਲ ਆਲਰੇਡੀ ਇਹ ਖਬਰਾਂ ਸਾਹਮਣੇ ਨੇ ਕਿ ਆਲਰੇਡੀ
ਉੱਥੇ ਉਹਨਾਂ ਨੇ ਆਪਣੇ ਬੇਸਿਸ ਅਮਰੀਕਾ ਨੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਚਾਈਨਾ ਦੀ ਰੈਕਗਨੀਸ਼ਨ ਉਸ ਖਿੱਤੇ ਇਸ ਵਾਰ ਸਾਨੂੰ ਇਹ ਦੇਖਣ 'ਚ ਨਹੀਂ ਆਇਆ। ਜਿਹੜੀ ਨੀਤੀ ਪਹਿਲੇ ਐਡਮਿਨਿਸਟ੍ਰੇਸ਼ਨ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਸੀ ਕਿ ਜੀ ਇੰਡੀਆ ਨੂੰ ਬਿਲਡ ਕਰਨਾ ਹੈ, ਐਜ਼ ਏ ਬੁਲ ਵਾਕ ਬਿਲਡ ਕਰਨਾ ਹੈ, ਉਹ ਸਾਰਾ ਪਾਸੇ ਰਿਹਾ। ਰਾਦਰ ਜਦੋਂ ਅਸੀਂ ਇਹਨਾਂ ਤਿੰਨਾਂ ਪਾਵਰਸ ਦੇ ਵਿਚਾਲੇ ਗੱਲ ਕਰਦੇ ਹਾਂ, ਇੱਕ ਡਾਇਲੌਗ ਮੈਂ ਹੋਰ ਕਹਿ ਕੇ, ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਈਰਾਨ ਦੇ ਨਾਲ ਜਦੋਂ ਜਹਾਜ਼ ਤੇ ਵਾਪਸ ਮੁੜ ਰਹੇ ਸੀ ਪੁੱਛਿਆ ਗਿਆ ਕਿ ਜੀ ਇਹ ਸੀਜ਼ਫਾਇਰ ਦਾ ਜਾਂ ਦੂਜਾ ਕੀ ਹੋਏਗਾ, ਉਹਨਾਂ ਨੇ ਉਹਨੂੰ ਕੰਟੀਨਿਊ ਰੱਖਣ ਦਾ ਕਿਹਾ। ਪਾਕਿਸਤਾਨ ਦੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਲਈ ਈਰਾਨ ਨਾਲ ਜਿਹੜਾ ਸੀਜ਼ਫਾਇਰ ਕੀਤਾ ਹੈ ਕਿ ਇਹ ਅਸੀਂ ਪਾਕਿਸਤਾਨ ਦੇ ਲਈ ਇਹ ਕੀਤਾ। ਫਿਰ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਅਗੇਨ ਜੇ ਅਸੀਂ ਖਿੱਤੇ ਦੇ ਹਵਾਲੇ ਨਾਲ ਗੱਲ ਕਰਾਂਗੇ ਤੇ ਪਾਕਿਸਤਾਨ ਦਾ ਉਭਾਰ ਵੀ ਮਿਲੀਟੈਰੀਲੀ ਉਹ ਅਗੇਂਸਟ ਇੰਡੀਆ ਉਹਨਾਂ ਨੇ ਜਿਵੇਂ 7, 8, 9, 10 ਮਈ ਨੂੰ ਆਪਣਾ ਜਲਵਾ ਦਿਖਾਇਆ ਸੀ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ, ਔਰ ਡਿਪਲੋਮੇਸੀ ਦੇ ਵਰਡਸ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਈਰਾਨ ਕ੍ਰਾਈਸਿਸ ਦੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਕੀਤੀ ਹੋਏਗੀ ਚਾਈਨਾ ਦੇ ਨਾਲ, ਉਹ ਚਾਹੁੰਦੇ ਨੇ ਕੋਈ ਨਾ ਕੋਈ ਡੀਲ, ਔਰ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਇੱਕ ਮੁੱਦੇ ਦੇ ਉੱਤੇ ਸਹਿਮਤੀ ਹੈ ਔਰ ਉਹ ਚੀਨ ਨੇ ਮੰਨਣਾ ਹੀ ਸੀ ਇਸ ਲਈ ਕਿਉਂਕਿ ਈਰਾਨ ਦਾ ਆਪਣਾ ਮੌਕਫ ਵੀ ਨਿਊਕਲੀਅਰ ਹਥਿਆਰ ਨਾ ਬਣਾਉਣ ਦਾ। ਸੋ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਅਸੀਂ ਚੀਨ ਔਰ ਅਮਰੀਕਾ ਈਰਾਨ ਦੇ ਮੁੱਦੇ ਤੇ ਇੱਕੋ ਤਰ੍ਹਾਂ ਸੋਚਦੇ ਨੇ, ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਪਾਕਿਸਤਾਨ ਦਾ ਮੈਂਸ਼ਨ ਵੀ ਇਸ ਪੈਨਸ਼ਨ ਦੇ ਇਸ ਸਾਰੇ ਟ੍ਰਿਪ ਦੇ ਦੌਰਾਨ ਪਾਕਿਸਤਾਨ ਦੀਆਂ ਸੇਵਾਵਾਂ ਨੂੰ ਵੀ ਰੈਕਗਨਾਈਜ਼ ਕਰਨਾ ਹੈ ਔਰ ਇਹ ਸਾਰਾ ਜਿਹੜਾ ਪਾਰਟ ਹੈ ਇਸ ਨੂੰ ਗਲੋਬਲ ਪੋਲਿਟਿਕਸ ਦੇ ਵਿੱਚ ਮੈਂ ਸਮਝਦਾ ਵੀ ਇਹ ਵਿਜ਼ਿਟ ਇੱਕ ਪੋਜ਼ਿਟਿਵ ਵਿਜ਼ਿਟ ਹੈ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹਾਰਸ਼ ਕ੍ਰਿਟਿਕ ਵੀ ਨੇ ਉਹਨਾਂ ਦੇ ਕੋਲ ਵੀ ਕੁਝ ਨੈਗੇਟਿਵ ਕਹਿਣ ਨੂੰ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਅਮਰੀਕਾ ਵਿਚਲਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ ਲੌਬੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਦੇ ਉੱਤੇ ਜਿਹੜਾ ਉਹ ਚਾਈਨਾ ਦੇ ਬਾਰੇ ਜਦੋਂ ਉਹਨਾਂ ਦੀ ਕੈਂਪੇਨ ਸੀ ਇੱਕ ਖਾਸ ਤਰ੍ਹਾਂ ਦੀ ਡੋਜ਼ ਜਿਹੜੀ ਹੈ ਦਿੱਤੀ ਗਈ ਸੀ ਉਹ ਇਹਨੂੰ ਕਿਵੇਂ ਲੈਂਦੇ ਨੇ, ਪਰ ਬਾਈ ਐਂਡ ਲਾਰਜ ਇਹ ਇੱਕ ਚੰਗੀ ਫੇਰੀ ਸੀ ਔਰ ਇਸ ਚੋਂ ਪੋਜ਼ਿਟਿਵਿਟੀ ਨੂੰ ਹੀ ਅਸੀਂ ਦੇਖਦੇ ਵੀ ਇਸ ਦੀ ਆਊਟਕਮ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਵੀ ਗੱਲ ਕਹੀ ਕਿ ਜਿਹੜਾ ਇਹ ਦੌਰਾ ਆ ਇਹਦੇ 'ਚ ਕੁਝ ਗੱਲਾਂ ਜਿਹੜੀਆਂ ਨੇ ਬੜੀਆਂ ਅਹਿਮ ਸੀ ਕਿ ਜਿਹੜੇ ਕੰਟੈਂਸ਼ੀਅਸ ਇਸ਼ੂਜ਼ ਨੇ ਉਹਨਾਂ ਨੂੰ ਬੈਕ ਬਰਨਰ ਤੇ ਰੱਖਿਆ ਗਿਆ ਤੇ ਜਿਹੜੇ ਇੱਕ ਪੋਜ਼ਿਟਿਵ ਐਟੀਟਿਊਡ ਬਿਲਡ ਕਰ ਸਕਦੀਆਂ ਗੱਲਾਂ ਸੀ ਉਹੀ ਇਸ ਦੌਰੇ ਦੇ ਦੌਰਾਨ ਸਾਹਮਣੇ ਆਈਆਂ। ਤੇ ਜਿਹੜਾ ਕਿ ਅੱਜ ਜਿਹੜੀ ਕਮੈਂਟਰੀ ਵੀ ਆ ਇਸ ਦੌਰੇ ਬਾਰੇ ਵੱਖ-ਵੱਖ ਅਖਬਾਰਾਂ ਦੇ ਵਿੱਚ ਉਹ ਇਹ ਆ ਰਹੀ ਹੈ ਕਿ ਜਿਵੇਂ ਦਾ ਬਿਹੇਵੀਅਰ ਪ੍ਰੈਜ਼ੀਡੈਂਟ ਟਰੰਪ ਦਾ ਯੂਰਪੀਅਨ ਕੰਟਰੀਜ਼ ਦੇ ਦੌਰਿਆਂ ਦੇ ਦੌਰਾਨ ਰਿਹਾ ਕਿ ਜਿਵੇਂ ਦੀ ਉਹ ਜਿਹੜੀ ਉਹਨਾਂ ਦੇ ਟਵੀਟ ਆਉਂਦੇ ਆ ਜਾਂ ਮਤਲਬ ਉਹ ਸਾਰਾ ਆਉਂਦਾ ਉਹ ਇਸ ਦੌਰੇ ਦੇ ਦੌਰਾਨ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਤਾਂ ਹੁਣ ਮਤਲਬ ਜਿਹੜੀ ਗੱਲ ਆ ਉਹ ਬੜੀ ਅਹਿਮ ਆ ਕਿ ਇੱਕ ਗੱਲ ਡਾਕਟਰ ਸਾਹਿਬ ਜਿਹੜਾ ਪ੍ਰਭਾਵ ਜਾ ਰਿਹਾ ਕਿ ਜਿਵੇਂ ਦਾ ਡੈਲੀਗੇਸ਼ਨ ਚੂਜ਼ ਕੀਤਾ ਗਿਆ, ਪਿਕ ਕੀਤਾ ਗਿਆ ਕਿ ਜਿਹੜਾ ਜੀਓ ਇਕਨੋਮਿਕਸ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗਿਆ, ਤੇ ਉਸ ਤੋਂ ਬਾਅਦ ਜਿਹੜਾ ਚਾਈਨਾ ਬਾਰੇ ਤੁਸੀਂ ਗੱਲ ਕੀਤੀ ਆ, ਮੋਨਰੋ ਡਾਕਟਰੀਨ ਦੀ ਗੱਲ ਕੀਤੀ ਆ ਕਿ ਅਮਰੀਕਾ ਜਿਹੜਾ ਨਵਾਂ ਵਰਲਡ ਆਰਡਰ ਆ ਉਹਦੇ 'ਚ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਹਨੇ ਚਾਈਨਾ ਨੂੰ ਇੱਕ ਉਸ ਖਿੱਤੇ ਦੇ ਵਿੱਚ ਵੱਡੀ ਪਾਵਰ ਕੰਸੀਡਰ ਕਰ ਲਿਆ। ਤੇ ਇਹਦੇ ਬੈਕਡ੍ਰੌਪ ਦੇ ਵਿੱਚ ਤੁਸੀਂ ਹੈਨਰੀ ਕਿਸਿੰਜਰ ਦਾ ਜ਼ਿਕਰ ਕੀਤਾ, ਤਾਂ ਕਿਉਂਕਿ ਚਾਈਨਾ ਦੇ ਨਾਲ ਜਿਹੜੀ ਪਹਿਲਾ ਸਮਝੌਤਾ ਹੋਇਆ ਅਮਰੀਕਾ ਦਾ ਉਹਦੇ 'ਚ ਹੈਨਰੀ ਕਿਸਿੰਜਰ ਦਾ ਵੱਡਾ ਰੋਲ ਸੀ, ਪਰ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੈਨਰੀ ਕਿਸਿੰਜਰ ਦਾ ਚਾਈਨਾ ਦਾ ਜਿਹੜਾ ਇੱਕ ਦੌਰਾ ਆ ਜਿਹੜਾ ਕਿ ਜਿਹਦੇ ਬਾਰੇ ਕੁਝ ਬਾਹਰ ਨਹੀਂ ਆਇਆ ਜ਼ਿਆਦਾ ਜਨਤਕ, ਪਰ ਉਹਦੇ ਆਧਾਰ ਤੇ ਵੀ ਇਹ ਗੱਲ ਕਹੀ ਜਾ ਰਹੀ ਆ ਕਿ ਜੇ ਅਸੀਂ ਇਹ ਹਾਈਪੋਥੈਟੀਕਲ ਗੱਲ ਮੰਨੀਏ ਕਿ ਅਮਰੀਕਾ ਅਤੇ ਚੀਨ ਜਿਹੜੇ ਆ ਉਹ ਇਸ ਨਵੇਂ ਵਰਲਡ ਆਰਡਰ ਦੇ ਵਿੱਚ ਕੁਝ ਸਾਲਾਂ ਦੇ ਲਈ ਭਾਵੇਂ ਹੋਵੇ 30-40 ਸਾਲਾਂ ਦੇ ਲਈ ਇੱਕ ਅੰਡਰਸਟੈਂਡਿੰਗ ਬਿਲਡ ਕਰ ਲੈਂਦੇ ਆ ਤੇ ਉਸ ਦੇ ਨਾਲ ਇਸ ਖਿੱਤੇ ਦੇ ਵਿੱਚ ਅਮਰੀਕਾ ਵੱਲੋਂ ਅਫਗਾਨਿਸਤਾਨ ਨੂੰ ਜਿਵੇਂ ਛੱਡਿਆ ਗਿਆ ਤੇ ਤਾਲਿਬਾਨ ਵਰਗੀ ਧਿਰ ਜਿਹੜੀ ਆ ਉਹਦਾ ਖੜੇ ਹੋਣਾ, ਤੇ ਉਸ ਤੋਂ ਇਲਾਵਾ ਪਾਕਿਸਤਾਨ ਜਿਹੜਾ ਆ ਉਹਨੂੰ ਅਮਰੀਕਾ ਤੇ ਚਾਈਨਾ ਦੋਨਾਂ ਵੱਲੋਂ ਜਿਹੜੀ ਅਸੀਂ ਕਹਿ ਸਕਦੇ ਕਿ ਇੰਪੋਰਟੈਂਟ ਪਲੇਅਰ ਬਿਲਡ ਕਰਨਾ, ਤੇ ਈਰਾਨ ਜਿਹੜਾ ਆ ਇਸ ਜੰਗ ਦੇ ਵਿੱਚ ਤੋਂ ਬਾਅਦ ਈਰਾਨ ਦਾ ਵੀ ਇੱਕ ਵੱਡੀ ਤਾਕਤ ਦੇ ਵਜੋਂ ਇੰਪੋਰਟੈਂਟ ਪਲੇਅਰ ਦੇ ਵਜੋਂ ਇਸ ਖਿੱਤੇ 'ਚ ਉੱਭਰਨਾ। ਹੁਣ ਜਦੋਂ ਇਹ ਸਾਰੀ ਜਿਹੜੀ ਸਿਚੁਏਸ਼ਨ ਬਿਲਡ ਹੋ ਰਹੀ ਆ ਤਾਂ ਉਹਦੇ
ਉਹਦੇ ਕੰਟਰੇਰੀ ਜਦੋਂ ਅਸੀਂ ਇੰਡੀਆ ਦੀ ਸਿਚੁਏਸ਼ਨ ਦੇਖ ਰਹੇ ਹਾਂ ਕਿ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਇਹ ਪ੍ਰਭਾਵ ਸਿਰਜ ਰਿਹਾ ਸੀ ਕਿ ਇਸ ਖਿੱਤੇ ਦੇ ਵਿੱਚ ਉਹ ਸਭ ਤੋਂ ਵੱਡਾ ਪਲੇਅਰ ਬਣੇਗਾ। ਅਮਰੀਕਾ ਦਾ ਉਹ ਜਿਹੜਾ ਆ ਮਤਲਬ ਸਭ ਤੋਂ ਸਟਰੋਂਗ ਅਲਾਈ ਆ ਤੇ ਇਕਨੋਮੀ ਦੇ ਤੌਰ ਤੇ ਦੁਨੀਆ ਦੀ ਇੱਕ ਵੱਡੀ ਤਾਕਤ ਬਣ ਜਾ ਰਿਹਾ। ਤਾਂ ਹੁਣ ਨਾ ਤਾਂ ਅਮਰੀਕਾ ਦਾ ਅਲਾਇੰਸ ਕਿਤੇ ਦਿਖ ਰਿਹਾ ਆ ਤੇ ਨਾ ਹੀ ਉਹ ਵੱਡੀ ਤਾਕਤ ਬਣਦਾ ਦਿਖ ਰਿਹਾ ਆ। ਤੇ ਦੂਜੇ ਪਾਸੇ ਜਿਹੜੀ ਇਕਨੋਮਿਕਲ ਸਿਚੁਏਸ਼ਨ ਆ ਕਿ ਪ੍ਰਧਾਨ ਮੰਤਰੀ ਹੁਣ ਆ ਕੇ ਪਬਲਿਕ 'ਚ ਲੋਕਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਸੋਨਾ ਨਾ ਖਰੀਦੋ, ਤੁਸੀਂ ਬਾਹਰ ਮੁਲਕਾਂ 'ਚ ਨਾ ਘੁੰਮੋ, ਤੁਸੀਂ ਕੰਮਾਂ ਦੇ ਉੱਤੇ ਜਾਣਾ ਬੰਦ ਕਰ ਦਿਓ। ਤਾਂ ਮਤਲਬ ਵੀ ਇਹ ਜਿਹੜੇ ਸਾਰੇ ਮਤਲਬ ਇਹ ਜਿਹੜੀਆਂ ਗੱਲਾਂ ਨੂੰ ਜਦੋਂ ਅਸੀਂ ਜੋੜਦੇ ਹਾਂ ਤਾਂ ਕੀ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਭਾਰਤ ਆ ਉਹ ਇੱਕ ਬੜੀ ਹੀ ਫ੍ਰੈਜਾਈਲ ਸਿਚੁਏਸ਼ਨ ਵੱਲ ਨੂੰ ਜਾ ਰਿਹਾ ਤੇ ਉਸ ਖਿੱਤੇ ਦੇ ਵਿੱਚ ਚਾਈਨਾ ਇੱਕ ਵੱਡੀ ਤਾਕਤ ਜਦੋਂ ਬਣੇਗਾ ਤੇ ਕੀ ਇਹ ਪੋਸੀਬਿਲਿਟੀਜ਼ ਨੇ ਕਿ ਜਿਹੜੇ ਕੁਝ ਨਵੇਂ ਮੁਲਕ ਜਾਂ ਨਵੀਆਂ ਤਾਕਤਾਂ ਜਿਵੇਂ ਈਰਾਨ ਖੜਾ ਹੋ ਰਿਹਾ, ਪਾਕਿਸਤਾਨ ਹੋ ਰਿਹਾ, ਜਾਂ ਕੁਝ ਹੋਰ ਤਾਕਤਾਂ ਵੀ ਕੁਝ ਚਾਈਨਾ ਤੇ ਕੁਝ ਅਮਰੀਕਾ ਆਪਣੇ ਅਲਾਈਸ ਦੇ ਤੌਰ ਤੇ ਉਸ ਖਿੱਤੇ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ? ਦੇਖੋ, ਤੁਸੀਂ ਬੜਾ ਦਿਲਚਸਪ ਸਵਾਲ ਪੁੱਛਿਆ, ਪਰ ਉਸ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਮੈਂ ਇੱਕ ਪਾਰਟ ਜਿਹੜਾ ਮੈਂਸ਼ਨ ਕਰਨਾ ਚਾਹੁੰਦਾ ਹੈ ਕਿ ਇਹਨਾਂ 4 ਸਾਲਾਂ ਦੇ ਵਿੱਚ 4 ਸਾਲ ਇਸ ਲਈ ਕਿਉਂਕਿ ਜਿਹੜੀ ਯੂਕਰੇਨ ਵਾਰ ਹੈ ਰਸ਼ੀਆ ਦੇ ਖਿਲਾਫ, ਉਹਨੂੰ 4 ਸਾਲ ਹੋ ਗਏ ਨੇ। ਇਹਨਾਂ 4 ਸਾਲਾਂ ਨੇ ਇੱਕ ਗੱਲ ਅਨਐਕਸਪੈਕਟਡ ਕੀਤੀ ਗਲੋਬਲ ਪਲੇਟਫਾਰਮ ਦੇ ਉੱਤੇ। ਜਦੋਂ ਅਸੀਂ ਅਮਰੀਕਾ ਦੀ ਫੋਰਨ ਪਾਲਿਸੀ ਜਾਂ ਉਹਨਾਂ ਦੀ ਸਟ੍ਰੈਟਜੀ ਦੇਖਦੇ ਸੀ ਤੇ ਇੱਕ ਲਾਈਨ ਹੁੰਦੀ ਸੀ ਕਿ ਕਿਸੇ ਵੀ ਹਾਲਤ ਦੇ ਵਿੱਚ ਰਸ਼ੀਆ ਔਰ ਚਾਈਨਾ ਇਹ ਟੁਗੇਦਰ ਨਹੀਂ ਹੋ ਸਕਦੇ। ਔਰ ਇਹ ਵੱਖਰੀ ਕਹਾਣੀ ਕਿਉਂਕਿ ਯੂਰਪ ਦੇ ਵਿੱਚ ਤਾਂ ਰਸ਼ੀਆ ਦੇ ਉੱਤੇ ਵੈਸੇ ਹੀ ਟਰਸਟ ਨਹੀਂ ਕੀਤਾ ਜਾਂਦਾ ਹੈ। ਜਾਂ ਜੇ ਤੁਸੀਂ ਉਹਨਾਂ ਦੀ ਹਿਸਟਰੀ, ਸਾਈਕੋ ਹਿਸਟਰੀ ਦੇਖੋ, ਰਸ਼ੀਆ ਜਿਹੜਾ ਉਹ ਦੂਸਰਾ ਐਜ਼ ਏ ਐਨਮੀ ਮੰਨਿਆ ਜਾਂਦਾ। ਦੂਸਰੇ ਪਾਸੇ ਜੇ ਤੁਸੀਂ ਚਾਈਨਾ ਦੇ ਵੀ 19ਵੀਂ 20ਵੀਂ ਸਦੀ ਦਾ ਖਾਸ ਤੌਰ ਤੇ ਇਤਿਹਾਸ ਦੇਖੋ ਤੇ ਇਹ ਜਾਪਾਨ ਔਰ ਰਸ਼ੀਆ ਇਹ ਇੱਕ ਇੰਪੀਰੀਅਲਿਸਟ ਪਾਵਰਸ ਦੇ ਤੌਰ ਤੇ ਇਹਨਾਂ ਨੇ ਚਾਈਨਾ ਨੂੰ ਚੰਗੀ ਤਰ੍ਹਾਂ ਚੁੰਡਿਆ, ਲੁੱਟਿਆ। ਜੋ ਕੁਝ ਜਾਪਾਨ ਨੇ ਚਾਈਨਾ ਦੇ ਨਾਲ ਕੀਤਾ, ਜਦੋਂ ਅਸੀਂ ਰੇਪ ਆਫ ਨੈਨਕਿੰਗ ਦੇਖਦੇ ਹਾਂ 1930s ਤੋਂ, ਔਰ ਵੱਡੀ ਟੈਰੀਟਰੀ ਜਿਹੜੀ ਚਾਈਨਾ ਦੀ ਜਾਪਾਨ ਨੇ ਆਪਣੇ ਕਬਜ਼ੇ 'ਚ ਕੀਤੀ ਹੋਈ ਸੀ, ਇਸੇ ਤਰ੍ਹਾਂ ਰਸ਼ੀਆ ਨੇ ਵੀ ਚਾਈਨਾ ਦਾ ਵੱਡਾ ਇਲਾਕਾ ਖਾਸ ਤੌਰ ਤੇ ਮਨਚੂਰੀਆ ਪ੍ਰੋਵਿੰਸ ਹਥਿਆਇਆ ਹੋਇਆ ਸੀ। ਸੋ ਚਾਈਨਾ ਦੀ ਸਾਈਕੋਲੋਜੀ ਦੇ ਵਿੱਚ, ਚਾਈਨੀਜ਼ ਲੋਕਾਂ ਦੀ ਜਾਂ ਉਹਨਾਂ ਦੀ ਸਾਈਕੋ ਹਿਸਟਰੀ 'ਚ ਜਾਪਾਨ ਔਰ ਰਸ਼ੀਆ ਦੇ ਲਈ ਬੜਾ ਨੈਗੇਟਿਵ ਜਿਹੜਾ ਹੈ ਉਹ ਇਮੇਜਿੰਗ ਹੈ। ਸੋ ਅਮਰੀਕਨ ਪਾਲਿਸੀ ਮੇਕਰਸ ਇਹ ਸਮਝਦੇ ਸੀ, ਔਰ ਇੱਕ ਉਹਨਾਂ ਦੀ ਇਸ ਦੇ ਵਿੱਚ ਐਕਟਿਵ ਜਿਹੜੀ ਹੈ ਉਹ ਰਾਦਰ ਲਾਈਨ ਵੀ ਸੀ ਕਿ ਇਹਨਾਂ ਨੂੰ ਕਿਸੇ ਹਾਲਤ 'ਚ ਵੀ ਰਸ਼ੀਆ ਔਰ ਚਾਈਨਾ ਨੂੰ ਇਕੱਠਾ ਨਾ ਹੋਣ ਦਿੱਤਾ ਜਾਏ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਯੂਕਰੇਨ ਵਾਰ ਜਿਹੜੀ ਕਿ ਰਸ਼ੀਆ ਦੇ ਉੱਤੇ ਥੋਪੀ ਗਈ ਪਹਿਲੀ ਸਟੇਜ ਤੇ, ਅਸੀਂ ਵੀ ਰਸ਼ੀਆ ਨੂੰ ਐਜ਼ ਏ ਐਗਰੈਸਰ ਹੀ ਦੇਖਦੇ ਸੀ। ਹੁਣ ਵੀ ਸੋਵਰਨਟੀ ਉਹਨੇ ਵਾਇਓਲੇਟ ਕੀਤੀ ਯੂਕਰੇਨ ਦੀ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਉਹਨੂੰ ਪੁਸ਼ ਟੂ ਦਾ ਵਾਲ ਕੀਤਾ। ਇਹਦੇ ਬਾਵਜੂਦ ਕਿ ਜਦੋਂ 15 ਸੂਬੇ ਬਣੇ, ਸੋਵੀਅਤ ਯੂਨੀਅਨ ਟੁੱਟਿਆ, ਗੋਰਬਾਚੋਵ ਦੇ ਨਾਲ ਇਕਰਾਰਨਾਮਾ ਸੀ ਜਿਹੜਾ ਉਸ ਵੇਲੇ ਦੇ ਰੀਗਨ ਦਾ ਵੀ ਔਰ ਬਾਅਦ ਦੇ ਵਿੱਚ ਕਲਿੰਟਨ ਪੀਰੀਅਡ ਦਾ ਵੀ, ਜਦੋਂ ਨੋਬਲ ਪ੍ਰਾਈਜ਼ ਔਰ US ਕਾਂਗਰਸ ਅਵਾਰਡ ਦਿੱਤੇ ਗਏ ਕਿ ਹੁਣ ਹਾਲਾਂ ਗੋਰਬਾਚੋਵ ਤਾਂ ਕਹਿੰਦਾ ਸੀ ਕਿ ਵੀ ਨੈਟੋ ਨੂੰ ਤੁਸੀਂ ਭੰਗ ਕਰ ਦਿਓ, ਨਹੀਂ ਤਾਂ ਰਸ਼ੀਆ ਨੂੰ ਵੀ ਇਹਦਾ ਮੈਂਬਰ ਬਣਾ ਲਓ। ਲੇਕਿਨ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਅਸੀਂ ਈਸਟਰਨ ਯੂਰਪ ਦੇ ਵਿੱਚ ਇਹਦੀ ਐਕਸਪੈਂਸ਼ਨ ਨਹੀਂ ਕਰਾਂਗੇ, ਲੇਕਿਨ ਇਸ ਦੇ ਉਲਟ ਬਾਲਟਿਕ ਸਟੇਟਾਂ ਵੀ ਮੈਂਬਰ ਬਣੀਆਂ ਔਰ ਈਸਟਰਨ ਯੂਰਪ ਦੇ ਮੁਲਕ ਵੀ, ਔਰ ਯੂਕਰੇਨ ਨੂੰ ਵੀ ਮੈਂਬਰ ਜਿਹੜਾ ਨੈਟੋ ਦਾ ਬਣਾਉਣ ਦੇ ਨਾਂ ਥੱਲੇ ਇਹ ਸਾਰਾ ਕ੍ਰਾਈਸਿਸ ਹੋਇਆ। ਸੋ ਇਹਨਾਂ 4 ਸਾਲਾਂ 'ਚ ਜਿਹੜੀ ਇੱਕ ਫੇਲਿਅਰ ਜਿਸ ਨੇ ਕਿਤੇ ਨਾ ਕਿਤੇ ਅਮਰੀਕਨ ਪਾਲਿਸੀ ਮੇਕਰਸ ਨੂੰ ਬੈਕਫੁੱਟ ਤੇ ਕੀਤਾ, ਉਹ ਸੀ ਰਸ਼ੀਆ ਔਰ ਚਾਈਨਾ ਦੀ ਡੂੰਘੀ ਸਾਂਝ। ਉਹ ਕੱਲੀ ਇੱਕ ਪਾਰਟ 'ਚ ਦੇਖਣ 'ਚ ਨਹੀਂ ਆਈ, ਕਿਉਂਕਿ ਚਾਈਨਾ ਦੇ ਲਈ ਉਸ ਦੀ એનર્ਜੀ ਦਾ ਸੋਰਸ ਵੀ, ਕਿਉਂਕਿ ਰਸ਼ੀਅਨ ਸੈਂਕਸ਼ਨਸ ਇਨ ਥਾਊਜ਼ੈਂਡਸ ਨੇ। ਮੈਨੂੰ ਇਹ ਲੱਗਦਾ ਸੀ ਵੀ ਕੁਝ ਇਨ ਹੰਡਰਡਸ ਵੀ ਨਹੀਂ, ਹਜ਼ਾਰਾਂ ਸੈਂਕਸ਼ਨਸ ਰਸ਼ੀਆ ਦੇ ਉੱਤੇ ਨੇ, ਯੂਰਪ ਦੀਆਂ, ਅਮਰੀਕਾ ਦੀਆਂ, ਗਲੋਬਲ ਲੈਵਲ ਦੇ ਉੱਤੇ। ਲੇਕਿਨ ਚਾਈਨਾ ਦੇ ਮਾਮਲੇ 'ਚ ਚਾਈਨਾ ਨੇ ਰਸ਼ੀਅਨ ਆਇਲ ਵੀ, ਰਸ਼ੀਆ ਦੀ ਮਦਦ ਵੀ, ਔਰ ਇਸ ਸਾਰੇ ਯੂਕਰੇਨ ਕ੍ਰਾਈਸਿਸ ਨੇ ਰਸ਼ੀਆ ਔਰ ਚਾਈਨਾ ਨੂੰ ਹੋਰ ਟੁਗੇਦਰ ਲਿਆਂਦਾ। ਔਰ ਇੱਕ ਹੋਰ ਵੀਕਰ ਪੁਆਇੰਟ, ਜਦੋਂ ਹੁਣ ਈਰਾਨ ਦੀ ਮਦਦ ਦੇ ਉੱਤੇ ਵੀ ਚਾਈਨਾ ਤਾਂ ਬਹੁਤ ਨੇੜਿਓਂ ਔਰ ਰਸ਼ੀਆ ਦੇ ਨਾਲ ਵੀ ਕਿਉਂਕਿ ਚੰਗੇ ਸਬੰਧ ਸੀ, ਔਰ ਇਹ ਜਿਹੜਾ ਇੱਕਦਮ ਇੱਕ ਜਿਹੜਾ ਟਰਾਇਓ ਬਣਿਆ ਜਿਹਦੇ 'ਚ ਰਸ਼ੀਆ, ਚਾਈਨਾ ਔਰ ਈਰਾਨ ਹੈ,
क्योंकि ईरान का फॉरेन मिनिस्टर प्रेसिडेंट ट्रंप की विजिट तो पहला रशिया भी गए, बीजिंग भी गए। सो ये भी एक कमजोर नुकता अमरीका जिस स्टैंडिंग तो गलबात कर रहा सी उहदे च सी। हुण असीं भारत के हवाले नाल गल करदे, मैं समझदा भी इन्हां सारे वरियां जे 2014 तो ही कहना होए, ਜਦੋਂ ਮਨਮੋਹਨ ਸਿੰਘ ਜਿਹੜੇ 10 ਸਾਲ ਪ੍ਰਾਈਮ ਮਿਨਿਸਟਰ ਰਹੇ, ਬੇਸ਼ੱਕ ਸਿੱਖਾਂ ਦਾ ਉਹਨਾਂ ਨੇ ਕੁਝ ਨਹੀਂ ਸਵਾਰਿਆ, ਇਹਦੇ ਕੋਈ ਸ਼ੱਕ ਨਹੀਂ ਹੈ ਕਿ 2004 ਤੋਂ 2014 ਤੱਕ ਉਹਨਾਂ ਦੇ ਕੋਲ ਬਹੁਤ ਸਾਰੇ ਮੌਕੇ ਸੀ ਕੁਝ ਕਰ ਸਕਣ ਦੇ। ਔਰ ਮੈਨੂੰ ਯਾਦ ਹੈ ਕਿ ਲਾਅ ਮਿਨਿਸਟਰ ਇਹਨਾਂ ਦਾ ਮਨਮੋਹਨ ਸਿੰਘ ਦੀ ਕੈਬਨਿਟ ਮਿਨਿਸਟਰ ਮੋਇਲੀ ਸੀ, ਔਰ ਦਿੱਲੀ ਦੇ ਇੱਕ ਸਿੱਖ ਲੀਡਰ ਨੂੰ ਮੋਇਲੀ ਨੇ ਕਿਹਾ ਕਿ ਅਸੀਂ ਜਿਹੜਾ ਉਹ ਸੈਪਰੇਟ ਜਿਹੜਾ ਉਹ सिख परसनल लॉ भी बनाने तैयार है, आर्टिकल 25 भी, क्योंकि वाजपेयी के वेले जिहड़ा वेंकट रामन कमीशन बनाया गया सी कॉन्स्टिट्यूशन इंप्रूवमेंट दी, उहदे सामने सारियां सिख धरां ने कहा सी भी आर्टिकल 25 चो सानू कड्डो। और मोइली उस लई तैयार भी सी, वो कहंदा सी एक बारी मैनू मनमोहन सिंह तो प्राइम मिनिस्टर तो कहवा दिओ ते मैं आई एम रेडी टू डू इट। ईवन वो भी इन्नी दी हिम्मत नहीं सी कि उन्हें वो कीता होए। लेकिन इहदे च कोई दो रावां नहीं ने कि मनमोहन सिंह ने भारत की इकोनॉमी नूं लगभग 20 वरे अगे लिजा के 20 वरे की जिंदगी दिती। और उस दे नाल जिहड़ा 1998 दे विच न्यूक्लीयर धमाकिਆਂ तो बाद, क्योंकि जिहड़े दिनां च असीं गल कर रहे हैं ये वही दिन ने, मई महीना 11 मई 13 मई जदों के न्यूक्लीयर धमाके 1998 कीते सी। और अमरीका ने बहुत सारिया सैंक्शन पाकिस्तान ने 2 हफ्ते बाद किए। और अमरीका दे एक सैनेटर प्रेसलर होए ने जिन्हां दे नां दे उत्ते प्रेसलर सैंक्शन उन्हां नूं कहंदे ने, उहदे थल्ले भारत और पाकिस्तान दोनों दे उत्ते जबरदस्त सैंक्शन ला दित्तियां गईयां सी। कोई टैक्नोलॉजी ट्रांसफर नहीं, कोई लॉजिस्टिक दी सांझ नहीं, कोई दूजा नहीं। एक क्रेडिट मनमोहन सिंह नूं जांदा है कि 2004 तो बाद उन्हें मनमोहन सिंह ने जिथे उस मार्केट नूं खोलिया जिहड़ा कि उन्होंने 1992 च बतौर फाइनेंस मिनिस्टर जदों नरसिम्हा राव की कैबिनेट सी, जिन्होंने इकोनॉमिकल रिफॉर्म कहा जाता है, मतलब तो सी फॉरेन डायरैक्ट इन्वेस्टमेंट। और उस लॉ के थले 51% वर्सेस 49% का क्राइटेरिया रखा गया। नतीजे के तौर पर भारत का फॉरेन एक्सचेंज के कॉफर्स भी भरे, ਜਿਹੜੇ ਸਿੰਗਲ ਡਿਜਿਟ ਦੇ ਵਿੱਚ ਇੱਕ ਸਟੇਜ ਦੇ ਉੱਤੇ ਇਹਨਾਂ ਦੀ ਫੋਰਨ ਐਕਸਚੇਂਜ ਸੀ। ਜਦੋਂ ਤੱਕ ਮਨਮੋਹਨ ਸਿੰਘ ਨੇ ਛੱਡਿਆ 800 ਬਿਲੀਅਨ ਤੋਂ 1000 ਬਿਲੀਅਨ ਡਾਲਰ ਤੱਕ ਦਾ ਜਿਹੜਾ ਉਹਨਾਂ ਦੇ ਕੋਲ ਫੋਰਨ ਐਕਸਚੇਂਜ ਰਿਜ਼ਰਵ ਸੀ। ਇਕਨੋਮੀ ਦਾ ਗਰੋਥ ਰੇਟ 6% 7% ਤੋਂ ਉੱਪਰ। ਮਨਰੇਗਾ ਵਰਗੀਆਂ ਸਕੀਮਾਂ ਨੇ ਅਨਇੰਪਲੋਇਮੈਂਟ ਨੂੰ ਬਹੁਤ ਜਿਹੜਾ ਉਹ ਠੱਲ ਪਾਈ ਸੀ। ਸੋ ਇਸ ਔਰ ਫੋਰਨ ਪਾਲਿਸੀ ਜਿਹੜੀ ਕਿ ਬਿਲਕੁਲ ਸੋਵੀਅਤ ਬਲੌਕ ਚੋਂ ਕੱਢ ਕੇ अमेरिका दे नाल अलायंस, और अमेरिका ने एक्सट्रा माइल जाके जिहदा असीं वेरवा देखिए कि भी इंडिया दे उत्ते कला ही नहीं कि प्रेसलर अमेंडमेंट दे थले सैंक्शनस जिहड़ियां वो खत्म हुई हैं, रादर इंटरनेशनली न्यूक्लीयर सप्लायर ग्रुप चों जिथे कि 45 मुल्क सी और कंसेंसस नाल फैसला हुंदा है। जूनियर बुश ने जिहड़े प्रेजिडेंट सी चाइनीज प्रेजिडेंट नूं कॉल करके न्यूजीलैंड दूजे तीजे इंडिया नूं ऑफ द हुक कीता है। ਉਹਦੇ ਨਾਲ ਇੰਡੋ US ਨਿਊਕਲੀਅਰ ਡੀਲ ਹੋਈ, ਸੈਂਕਸ਼ਨਸ ਮੁੱਕੀਆਂ, ट्रांसफर ऑफ टेक्नोलॉजी की गल शुरू हुई। और कला ही नहीं, बड़ा क्लीयरली डी-हाइफनेट हो गया इंडिया पाकिस्तान रिलेशनशिप विज़ा-वी अमेरिका। इंडिया दे नाल अमरीका दे जे तुसीं उस पीरियड दी फिर इन्हां दी जिहड़ी है नैरेटिव देखो कि जी ये ग्रेटेस्ट डेमोक्रेसी, ओल्डेस्ट डेमोक्रेसी, और लार्जेस्ट डेमोक्रेसी, कल्चर्स दी सांझ, ये वो। क्योंकि दैन अमेरिकन ਜਿਹੜੇ ओपीनियन मेकरस ਜਾਂ डिसीजन मेकरस ने उन्होंने इंडिया ਨੂੰ एज ए बुलवॉक अगेंस्ट चाइना डिवेलप करने दे लई भारत ਦੇ ਉੱਤੇ ਅੱਖਾਂ ਬੰਦ ਕਰ ਲਈਆਂ ਬਹੁਤ ਸਾਰੀਆਂ ਚੀਜ਼ਾਂ ਬਾਰੇ। और यही कारण है कि ईवन यूक्रेन वॉर के दौरान भी ਜਿਹੜਾ ਭਾਰਤ रशिया तो भी ऑयल ਲੈਂਦਾ ਰਿਹਾ, लेकिन कोई ਜਿਹੜਾ ਉਹ नहीं होया क्योंकि अमरीका ने भारी इन्वेस्टमेंट कर ਦਿੱਤੀ ਸੀ। क्वाड तक प्रेसिडेंट ट्रंप की पहली टर्म वेले इंडिया ਨੂੰ क्वाड ਦੇ ਵਿੱਚ ਵੀ ਲਿਆਂਦਾ ਗਿਆ। ਹੁਣ ਇਸ ਸਾਰੇ ਪੀਰੀਅਡ 'ਚ ਕੀ ਵਾਪਰਦਾ ਹੈ, ਦੋ ਪੱਖ ਅਸੀਂ ਦੇਖਦੇ ਹਾਂ। ਇੱਕ ਤਾਂ ਮਿਲੀਟਰੀ ਹੈ, ਇੱਕ ਇੰਡੀਆ ਦਾ ਡਿਪਲੋਮੈਟਿਕ डिजास्टर वाला ਜਿਹੜਾ ਉਹਨਾਂ ਦੀ ਲਾਈਨ है। मिलिटरली गलवान वैली 2020 ਜਦੋਂ ਚਾਈਨਾ ਦੇ ਨਾਲ
ਕੋਵਿਡ ਦੀ ਅਜੇ ਸ਼ੁਰੂਆਤ ਹੋ ਹੀ ਰਹੀ ਸੀ ਜੂਨ 2020 ਚ, ਜਿਸ ਕਿਸਮ ਦੀ ਫੇਲਿਅਰ ਇੰਡੀਅਨ ਮਿਲਟਰੀ ਦੇ ਪੱਖ ਤੋਂ ਨਜ਼ਰ ਆਈ। ਔਰ ਇਹ ਨੋਨ ਫੈਕਟ ਹੈ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹ ਗਲਵਾਨ ਚ ਹੋਏ, ਡੈਪਚੌਂਗ ਹੋਏ ਹਨ। 2017 ਚ ਡੋਕਲਾਮ ਦੇ ਉੱਤੇ ਵੀ ਜਿਹੜਾ ਇੰਡੀਆ ਦੀ ਫੇਲਿਅਰ ਸੀ, ਔਰ ਉਦੋਂ ਵੀ ਅਮਰੀਕਨ ਇੰਟੈਲੀਜੈਂਸ ਨੇ ਇੰਡੀਆ ਨੂੰ ਮਾੜਾ ਮੋਟਾ ਸੇਵ ਕੀਤਾ ਸੀ। ਪਰ ਵਰਸਟ ਪਾਰਟ ਮਿਲੀਟੈਰਲੀ ਅਸੀਂ ਜਿਹੜਾ 7-8-9 ਮਈ ਨੂੰ ਜਿਹੜਾ ਆਪਰੇਸ਼ਨ ਸੰਦੂਰ ਜਿਹਦਾ ਨਾਂ ਇਹਨਾਂ ਨੇ ਦਿੱਤਾ, ਉਹਦੇ ਚ ਅਸੀਂ ਦੇਖਦੇ ਹਾਂ ਫਾਲਸ ਫਲੈਗ ਵੀ ਇੰਡੀਆ ਨੇ ਕੀਤਾ, ਇਸ ਲਈ ਕਿ ਇਜ਼ਰਾਈਲ ਜਾਂ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਛੱਡ ਕੇ ਕੋਈ ਇੰਡੀਆ ਦੇ ਨਾਲ ਨਹੀਂ ਖਲੋਤਾ। ਪਰ ਜਿਵੇਂ ਡਰੋਨ ਔਰ ਮਿਸਲ ਵਾਰਫੇਅਰ ਦੇ ਵਿੱਚ ਭਾਰਤ ਦੀ ਸ਼ਿਕਸਤ ਹੋਈ, ਔਰ ਅਮਰੀਕਾ ਨੂੰ ਇਹ ਲੱਗਾ ਕਿ ਵੀ ਇਹ ਤਾਂ ਪਾਕਿਸਤਾਨ ਜਿਹੜਾ 6ਵਾਂ ਹਿੱਸਾ ਵੀ ਨਹੀਂ ਹੈ ਉਹਨਾਂ ਦਾ ਆਬਾਦੀ ਔਰ ਮਿਲਟਰੀ ਦੇ ਲਿਹਾਜ਼ ਨਾਲ, ਉਹਨਾਂ ਸਾਹਮਣੇ ਵੀ ਨਹੀਂ ਖਲੋ ਸਕਦਾ। ਪਰ ਇਸ ਦੇ ਨਾਲ ਨਾਲ ਜਿਹੜੀ ਭਾਰਤ ਦੀ ਡੁਪਲੀਕੇਟ ਫੋਰਨ ਪਾਲਿਸੀ ਸੀ ਐਸ ਜੈਸ਼ੰਕਰ ਦੇ ਥੱਲੇ, ਜਿੱਥੇ ਉਹਨਾਂ ਨੇ ਨਾ ਰਸ਼ੀਆ ਨੂੰ ਕੰਡੈਮ ਕੀਤਾ ਯੂਕਰੇਨ ਵਾਰ ਦੇ ਚੱਲਦੇ ਆ, ਉਹਨਾਂ ਦਾ ਆਇਲ ਵੀ ਲੈਂਦੇ ਰਹੇ, ਅਮਰੀਕਾ ਨੂੰ ਡਬਲ ਕ੍ਰਾਸ ਕੀਤਾ ਬਹੁਤ ਸਾਰੇ ਮੁੱਦਿਆਂ ਤੇ। ਸੋ ਉਸ ਸਭ ਦਾ ਨਤੀਜਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਦੇ ਵੇਲੇ, ਜੇ 2025 ਤੋਂ 2026 ਤੱਕ ਦੇਖੀਏ, ਜਿੰਨਾ ਪ੍ਰੈਜ਼ੀਡੈਂਟ ਟਰੰਪ ਦਾ ਟਰੂਥ ਸੋਸ਼ਲ ਦੇ ਉੱਤੇ ਬੇਸ਼ੱਕ ਕਹਿਣ ਨੂੰ ਮੋਦੀ ਇਜ਼ ਅ ਗ੍ਰੇਟ ਮੈਨ, ਮਾਈ ਫਰੈਂਡ, ਇਹ ਉਹ ਕਰਦੇ ਰਹੇ, ਲੇਕਿਨ ਉਹਨਾਂ ਨੇ 80 ਤੋਂ ਜ਼ਿਆਦਾ ਵਾਰ ਕਿਹਾ ਵੀ ਮੈਂ ਰੁਕਵਾਇਆ ਇਸ ਵਾਰ ਨੂੰ। ਔਰ ਉਹਨਾਂ ਨੇ ਭਾਰਤ ਦਾ ਸ਼ਿਕੰਜਾ ਕੱਸਿਆ, ਈਰਾਨੀ ਆਇਲ ਦੇ ਮੁੱਦੇ ਦੇ ਉੱਤੇ ਸੈਂਕਸ਼ਨਸ ਲਾਈਆਂ, ਰਸ਼ੀਅਨ ਆਇਲ ਦੇ ਮੁੱਦੇ ਟੈਰਿਫ 25% ਟੈਰਿਫ, 25% ਜਿਹੜਾ ਉਹ ਆਇਲ ਲੈਣ ਦੇ ਲਈ ਰਸ਼ੀਆ ਤੋਂ ਪਨਿਸ਼ਮੈਂਟ। ਸੋ ਇਸ ਸਾਰੇ ਦੌਰ ਦੇ ਵਿੱਚ ਇੰਡੀਆ ਦਾ ਸਟੇਚਰ ਬੁਰੀ ਤਰ੍ਹਾਂ, ਔਰ ਈਰਾਨ ਦਾ ਕ੍ਰਾਈਸਿਸ ਸ਼ੁਰੂ ਹੋਣ ਤੋਂ ਠੀਕ 48 ਘੰਟੇ ਪਹਿਲਾਂ ਭਾਵੇਂ ਉਹ ਇਜ਼ਰਾਈਲ ਚ ਜਾ ਕੇ ਉਹਨਾਂ ਦੀ ਪਾਰਲੀਮੈਂਟ ਕਨੈਸਟ ਨੂੰ ਐਡਰੈਸ ਕਰ ਰਿਹਾ ਸੀ ਮੋਦੀ, ਲੇਕਿਨ ਇਸ ਪਾਸਿਓਂ ਕਿਉਂਕਿ ਜਦੋਂ ਅਸੀਂ ਨਵੇਂ ਵਰਲਡ ਆਰਡਰ ਦੀ ਗੱਲ ਕਰ ਰਹੇ ਹਾਂ, ਜੇ ਈਰਾਨ ਦਾ ਉਭਾਰ ਹੈ, ਪਾਕਿਸਤਾਨ ਓਬਵੀਅਸਲੀ ਐਜ਼ ਅ ਡਿਪਲੋਮੈਟਿਕ ਪਾਵਰ ਉਹਨਾਂ ਨੇ ਫੇਵਰ ਲਈ ਹੈ ਟਰੰਪ ਦੀ, ਔਰ ਆਪਣਾ ਮਿਲਟਰੀ ਮਾਈਟ ਵੀ ਦਿਖਾਇਆ। ਸੋ ਭਾਰਤ ਦਾ ਜਿਹੜਾ ਓਵਰਆਲ ਹਾਲ ਹੈ, ਅਸੀਂ ਇਹ ਦੇਖਦੇ ਹਾਂ ਕਿ ਰੁਪਈਆ 96 ਨੂੰ ਆਲਮੋਸਟ ਕੱਲ ਟੱਚ ਕਰ ਗਿਆ ਸੀ। ਅੱਜ ਦੀਆਂ ਮਾਰਕੀਟਸ ਮੈਨੂੰ ਦੇਖਣ ਦਾ ਮੌਕਾ ਨਹੀਂ ਬਣਿਆ। ਬੇਸ਼ੱਕ ਇਨਰ ਤੌਰ ਤੇ ਹਿੰਦੂ ਮੁਸਲਮਾਨ ਪੋਲਰਾਈਜੇਸ਼ਨ ਦੇ ਨਾਂ ਥੱਲੇ ਵੈਸਟ ਬੰਗਾਲ, ਅਸਾਮ, ਪੌਂਡੀਚੇਰੀ ਵਗੈਰਾ ਇਹਨਾਂ ਨੇ ਬੀਜੇਪੀ ਨੇ ਕੈਰੀ ਕੀਤਾ, ਪਰ ਨਾਲ ਦੀ ਨਾਲ ਜਿਹੜੀ ਆਸਟੈਰਿਟੀਜ਼ ਦੀ ਲਿਸਟ ਮੋਦੀ ਨੇ ਕਿ ਜੀ ਸੋਨਾ 1 ਸਾਲ ਲਈ ਨਾ ਖਰੀਦੋ ਭਾਈ, ਲੋਕਾਂ ਨੇ ਬੱਚੇ ਵੀ ਵਿਆਹਣੇ ਨੇ, ਦੂਜਾ ਹਰ ਸਾਲ $78 ਬਿਲੀਅਨ ਦਾ ਗੋਲਡ ਇੰਪੋਰਟ ਹੈ, ਜਿਹੜੀ ਸੈਕੰਡ ਸਭ ਤੋਂ ਜ਼ਿਆਦਾ ਇੰਪੋਰਟ ਹੈ ਇੰਡੀਆ ਦੀ ਆਫਟਰ ਆਇਲ, ਉਹ ਗੋਲਡ ਹੈ। ਔਰ ਇਹੀ ਮੋਦੀ ਹੈ ਜਿਹੜਾ ਪਿਛਲੇ ਇਲੈਕਸ਼ਨ ਕੈਂਪੇਨ ਵੇਲੇ ਹਿੰਦੂਆਂ ਨੂੰ ਕਹਿ ਰਿਹਾ ਸੀ ਕਿ ਜੀ ਜੇ ਕਾਂਗਰਸ ਦੇ ਹੱਥ ਪਾਵਰ ਆਈ ਤੇ ਤੁਹਾਡੀਆਂ ਭੈਣਾਂ ਦੇ ਮੰਗਲ ਸੂਤਰ ਜਿਹੜੇ ਜ਼ਾਹਰ ਹੈ ਸੋਨੇ ਦਾ ਹੁੰਦਾ, ਉਹਦੇ ਚ ਵੀ ਰੋਲ ਉਹ ਖੋਲੇ ਜਾਣਗੇ ਔਰ ਦੂਸਰਾ ਹੋਏਗਾ। ਹੁਣ ਉਹ 1 ਸਾਲ ਜਿਹੜਾ ਉਹਨਾਂ ਨੂੰ ਨਾ ਖਰੀਦਣ ਦੀ ਸਲਾਹ ਵੀ ਦੇ ਰਿਹਾ ਹੈ, ਫਲਾਈਟਸ ਵੀ ਕੱਟੀਆਂ ਜਾ ਰਹੀਆਂ ਨੇ, ਉਹਨਾਂ ਨੂੰ ਜਿਹੜਾ ਹੋਰ ਵੀ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਇਹ ਕਰੋ, ਇਹ ਨਾ ਕਰੋ। ਔਰ ਆਲਰੇਡੀ ਅੱਜ ਮੈਂ ਦੇਖ ਰਿਹਾ ਸੀ ਇਹਨਾਂ ਦੀਆਂ ਅੱਡ-ਅੱਡ ਰਿਪੋਰਟਸ, ਹਰ ਸਟੇਟ ਦੇ ਵਿੱਚ ਵੱਡੀਆਂ ਲੰਬੀਆਂ ਲਾਈਨਾਂ ਗੈਸ ਸਟੇਸ਼ਨਾਂ ਦੇ ਬਾਹਰ ਲੱਗੀਆਂ ਹੋਈਆਂ ਨੇ, ਪੈਨਿਕ ਹੈ, ਕੋਵਿਡ ਵਾਲੇ ਹਾਲਾਤ ਬਣੇ ਹੋਏ ਨੇ। ਔਰ ਇਹਨਾਂ ਸਾਰੇ ਹਾਲਾਤਾਂ 'ਚ ਨਾ ਤਾਂ ਇੰਡੀਆ ਦਾ ਹੁਣ ਬੇਸ਼ੱਕ ਬ੍ਰਿਕਸ, ਹੁਣ ਇਹ ਜੇ ਤੁਸੀਂ ਡੁਪਲੀਕੇਸੀ ਦੀ ਗੱਲ ਦੇਖੋ ਕਿ ਇੱਕ ਪਾਸੇ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਭਾਰਤ ਨੇ ਜਿਹੜਾ ਉਹ ਫਰੰਟਲ ਰੋਲ ਲਿਆ, ਪਰ ਨਾਲ ਦੀ ਨਾਲ ਉਹ ਬ੍ਰਿਕਸ ਦਾ ਫਾਊਂਡਿੰਗ ਮੈਂਬਰ ਵੀ ਬਣਿਆ। ਨਤੀਜੇ ਦੇ ਤੌਰ ਤੇ ਹੁਣ ਅੱਜ ਜਿਹੜੀ ਦਿੱਲੀ ਦੇ ਵਿੱਚ ਬ੍ਰਿਕਸ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਚੋਂ ਚਾਈਨਾ ਨੇ ਆਪਣੇ ਆਪ ਨੂੰ ਬਾਹਰ ਰੱਖਿਆ, ਚਾਈਨਾ ਦਾ ਫੋਰਨ ਮਿਨਿਸਟਰ ਨਹੀਂ ਗਿਆ ਹੈ, ਉਹਨਾਂ ਦਾ ਐਮਬੈਸਡਰ ਜਿਹੜਾ ਦਿੱਲੀ 'ਚ ਹੈ ਉਹਨੇ ਪਾਰਟਿਸਿਪੇਟ ਕੀਤਾ ਹੈ। ਔਰ ਇਹ ਹੈ ਜੀ ਕਿ ਫਲਸਤੀਨ ਸਟੇਟ, ਈਸਟ ਯਰੂਸ਼ਲਮ ਜਿਹਦੀ ਕੈਪੀਟਲ ਹੋਏ, ਪਰ ਦੂਸਰੇ ਪਾਸੇ ਪ੍ਰੋ ਇਜ਼ਰਾਈਲ ਲਾਈਨ ਦੇ ਥੱਲੇ ਕੀ ਕੁਝ ਨਹੀਂ ਪਲੇ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਇਹ ਠੀਕ ਹੈ ਕਿ ਵੀ ਇੱਕ ਸਟੇਜ ਤੇ ਨਹਿਰੂ ਦੇ ਜ਼ਮਾਨੇ 'ਚ ਨੌਨ ਅਲਾਈਨਮੈਂਟ ਦੇ ਨਾਂ ਥੱਲੇ ਭਾਰਤ ਨੇ ਦੋਨੋਂ ਪਾਸਿਓਂ ਜਿਹੜਾ ਉਹ ਮਲਾਈ ਖਾਧੀ ਹੋਈ ਹੈ, ਪਰ ਹੁਣ ਦੇ ਇਸ ਵਰਲਡ ਦੇ ਵਿੱਚ ਜਿਹੜਾ ਭਾਰਤ ਦੀ ਇਹ ਨੀਤੀ ਹੈ ਇਸ ਨੇ ਉਹਨੂੰ ਬੜੀ ਬੁਰੀ ਤਰ੍ਹਾਂ ਪਛਾੜਿਆ ਇਕਨੋਮੀ। ਔਰ ਜੇ ਤੁਸੀਂ ਬਲੂਮਬਰਗ ਦੀਆਂ ਰਿਪੋਰਟਸ ਜਾਂ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਸ ਦੇਖੋ, ਇੰਡੀਆ ਦੀ ਕਰੰਸੀ ਵਰਸਟ ਪਰਫਾਰਮਰ ਹੈ ਇਨ ਦਾ ਵਰਲਡ।
ਇਨ ਦਾ ਏਸ਼ੀਆ ਈਵਨ ਬੰਗਲਾਦੇਸ਼ ਔਰ ਪਾਕਿਸਤਾਨ ਵਰਗੇ ਮੁਲਕਾਂ ਦੇ ਸਾਹਮਣੇ ਵੀ ਜਿਹੜਾ ਹੈ ਉਹ ਵਰਸਟ ਪਾਰਟ ਹੈ। ਸੋ ਮੈਂ ਸਮਝਦਾ ਕਿ ਇਹਨੂੰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਵੇਂ ਦੇਖਦੇ ਹਾਂ, ਸੋਵੀਅਤ ਯੂਨੀਅਨ ਦੀ ਲਿਟਰਲੀ ਕੋਈ ਅਫਗਾਨਿਸਤਾਨ ਦੇ ਗਰਾਊਂਡਸ ਦੇ ਵਿੱਚ ਡਿਫੀਟ ਨਹੀਂ ਸੀ ਹੋਈ। ਉਹ ਉਹਨਾਂ ਨੇ ਆਪਣਾ ਮਰਜ਼ੀ ਦੇ ਨਾਲ ਉਹ ਆਏ ਸੀ, ਮਰਜ਼ੀ ਨਾਲ ਗਏ, ਪਰ ਅਲਟੀਮੇਟਲੀ ਸੋਵੀਅਤ ਯੂਨੀਅਨ ਦੀ ਇਕਨੋਮੀ ਉਹ ਕਲੈਪਸ ਹੋਣੀ ਸ਼ੁਰੂ ਹੋਈ ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਬਾਕੀ ਟੈਰੀਟਰੀ ਦਾ ਕੀ ਆਕੂਪਾਈ ਕਰਨੀ ਸੀ, ਉਹ ਆਪਣੇ ਮੁਲਕ ਨੂੰ ਵੀ ਅਲਟੀਮੇਟਲੀ ਟੁਗੇਦਰ ਨਹੀਂ ਸੀ ਰੱਖ ਸਕਦੇ। ਔਰ ਗੋਰਬਾਚੋਵ ਨੇ ਵਾਈਜ਼ ਡਿਸੀਜਨ ਲਿਆ ਉਹਨੂੰ ਜਿਹੜਾ ਪੀਸਫੁਲੀ 15 ਸੂਬਿਆਂ ਨੂੰ ਅੱਡ ਮੁਲਕ ਬਣਾਉਣ ਦਾ। ਸੋ ਅਸੀਂ ਦੇਖ ਰਹੇ ਹਾਂ ਵੀ ਇੰਡੀਆ ਦਾ ਹਾਲ ਆਲਮੋਸਟ ਇਹ ਉਸ ਪਟੜੀ ਤੇ ਚੜ ਗਏ ਨੇ। ਇਕਨੋਮਿਕਲੀ ਬਹੁਤ ਬੁਰਾ ਹਾਲ ਹੈ। ਜੋ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਉਸ ਤੋਂ ਵੀ ਬਦਤਰ ਸਿਚੁਏਸ਼ਨ ਹੈ। ਔਰ ਜਿਹੜਾ ਡਿਸਕੰਟੈਂਟ ਹੈ, ਪੋਲਰਾਈਜੇਸ਼ਨ ਹੈ, ਵੈਸਟ ਬੰਗਾਲ ਕਿੰਨੇ ਦਿਨ ਵਾਇਲੈਂਸ ਚੱਲਦੀ ਰਹੀ, ਹੁਣ ਵੀ ਜੋ ਕੁਝ ਨਾਰਥ ਈਸਟ ਚੱਲ ਰਿਹਾ ਹੈ ਪੰਜਾਬ ਦੇ ਹਵਾਲੇ ਨਾਲ ਚੱਲ ਰਿਹਾ। ਸੋ ਮੈਂ ਸਮਝਦਾ ਵੀ ਇਸ ਸਾਰੇ ਸਿਨੈਰੀਓ ਚੋਂ ਇੰਡੀਆ ਨਾ ਸਿਰਫ ਗਲੋਬਲ ਲੈਵਲ ਦੇ ਉੱਤੇ ਤਾਂ ਇਹਦੀ ਕੋਈ ਪੁੱਛਗਿੱਛ ਪਹਿਲਾਂ ਵੀ ਨਹੀਂ ਸੀ, ਖੁਦ ਹੀ ਵਿਸ਼ਵ ਗੁਰੂ ਬਣੇ ਹੋਏ ਸੀ, ਪਰ ਈਵਨ ਏਸ਼ੀਆ ਦੇ ਵਿੱਚ ਵੀ ਇੱਕ ਥਰਡ ਰੇਟ ਪਾਵਰ ਦੇ ਤੌਰ ਤੇ ਆ ਕੇ ਜਿਹੜਾ ਇਹਨਾਂ ਦਾ ਥਾਂ ਬਣ ਗਈ ਹੈ। ਔਰ ਪਾਕਿਸਤਾਨ ਔਰ ਈਰਾਨ ਇਹ ਜਿਹੜੀਆਂ ਦੋ ਪਾਵਰਸ ਨੇ ਇਹ ਇਸ ਪੀਰੀਅਡ ਦੇ ਵਿੱਚ, ਬੇਸ਼ੱਕ ਪਾਕਿਸਤਾਨ ਦੀ ਆਪਣੀ ਇਕਨੋਮੀ ਵੀ ਇਨ ਟੈਟਰਸ ਹੈ, ਉਹ ਕੋਈ ਵੱਡੀ ਪਾਵਰ ਨਹੀਂ ਹੈ, ਲੇਕਿਨ ਜਿਵੇਂ ਉਹ ਪੈਕਟ ਸਾਈਨ ਕਰ ਰਿਹਾ, ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਕੀਤਾ ਹੈ, ਇਸਲਾਮਿਕ ਨੈਟੋ ਬਣਾਉਣ ਦੀ ਗੱਲ ਹੈ, ਤੁਰਕੀ ਦੇ ਨਾਲ, ਇਜਿਪਟ ਦੇ ਨਾਲ, ਔਰ ਜਿਸ ਕਿਸਮ ਦੀ ਮਦਦ ਉਹਨੂੰ ਦੂਸਰੇ ਪਾਸਿਓਂ ਮਿਲ ਰਹੀ ਹੈ, ਅਮਰੀਕਾ ਦਾ ਵੀ ਥਾਪੜ ਹੈ ਔਰ ਸਟ੍ਰੈਟੇਜਿਕਲੀ ਉਹ ਗੇਟਵੇ ਤੇ ਹੈ, ਸੈਂਟਰਲ ਏਸ਼ੀਆ ਵੀ, ਸਾਊਥ ਏਸ਼ੀਆ ਦੇ ਵੀ। ਔਰ ਈਰਾਨ ਉਹ ਤਾਂ ਇਸ ਵੇਲੇ ਟਰਮਸ ਡਿਕਟੇਟ ਕਰਨ ਦੀ ਸਿਚੁਏਸ਼ਨ 'ਚ ਹੈ। ਔਰ ਇਹ ਆਪਣੇ ਆਪ ਦੇ ਵਿੱਚ ਭਾਰਤ ਦੇ ਲਈ ਮੈਂ ਸਮਝਦਾ ਵੀ ਡੈਥ ਬੈਲ ਹੈ ਜਿਹੜੀ ਆਲਰੇਡੀ ਵੱਜ ਚੁੱਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਵੇਂ ਜਿਹੜੇ ਕਈ ਤਾਕਤਾਂ ਜਿਹੜੀਆਂ ਆ, ਜੇ ਅਸੀਂ ਹੁਣ ਭਾਰਤ ਤੋਂ ਬਾਹਰਲੇ ਖਿੱਤੇ ਤੋਂ ਭਾਰਤ ਦੇ ਅੰਦਰ ਵੱਲ ਨੂੰ ਥੋੜਾ ਜਿਹਾ ਝਾਤ ਮਾਰੀਏ ਤਾਂ ਅਸੀਂ ਦੇਖ ਰਹੇ ਹਾਂ ਕਿ ਨਾਰਥ ਈਸਟ ਦੇ ਵਿੱਚ ਲਗਾਤਾਰ ਟਕਰਾਅ ਚੱਲ ਰਿਹਾ ਹੈ, ਜਿਹਦੇ ਬਾਰੇ ਭਾਰਤ ਦੇ ਕਮੈਂਟੇਟਰਸ ਖੁੱਲ ਕੇ ਇਹ ਗੱਲ ਕਹਿ ਰਹੇ ਆ ਕਿ ਜਿਹੜੀਆਂ ਬਾਹਰੀ ਤਾਕਤਾਂ ਨੇ ਉਹ ਉੱਥੇ ਐਕਟਿਵ ਨੇ। ਤੇ ਇਸ ਤੋਂ ਇਲਾਵਾ ਬੰਗਾਲ ਦੇ ਵਿੱਚ ਹੋਵੇ ਚਾਹੇ ਯੂਪੀ ਦੇ ਵਿੱਚ ਹੋਵੇ, ਜਿਹੜੀ ਪੋਲਰਾਈਜੇਸ਼ਨ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਆ, ਕਿਉਂਕਿ ਮੁਸਲਮਾਨਾਂ ਦੀ ਵੀ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਆਬਾਦੀ ਹੈਗੀ ਆ ਜਿਹੜੀ ਕਿ ਕਿਸੇ ਵੀ ਟਾਈਮ ਇੱਕ ਵੱਡਾ ਚੈਲੰਜ ਦੇ ਸਕਦੀ ਆ, ਤੇ ਉਹਦੇ ਜਿਹੜਾ ਆ ਉਹ ਪੋਲਰਾਈਜੇਸ਼ਨ ਸਾਡੇ ਸਾਹਮਣੇ ਨਜ਼ਰ ਆਉਂਦੀ ਆ। ਇਸ ਤੋਂ ਇਲਾਵਾ ਕਸ਼ਮੀਰ ਜਿਹੜਾ ਕਿ ਹਜੇ ਸਾਨੂੰ ਸ਼ਾਂਤ ਦਿਖ ਰਿਹਾ ਆ, ਪਰ ਜਿਸ ਤਰੀਕੇ ਦੇ ਨਾਲ ਕਸ਼ਮੀਰ ਦੀ ਜਿਹੜੀ ਭਾਵਨਾ ਆ ਜਾਂ ਐਸਪੀਰੇਸ਼ਨ ਆ ਉਹ ਪਿਛਲੇ ਲੰਮੇ ਸਮਿਆਂ ਤੋਂ ਦੁਨੀਆ ਦੇ ਅੱਗੇ ਪ੍ਰਗਟ ਹੋਈ ਆ ਕਿ ਉਹ ਭਾਰਤ ਤੋਂ ਨਾ ਖੁਸ਼ ਨੇ, ਭਾਰਤ ਤੋਂ ਵੱਖ ਹੋਣਾ ਚਾਹੁੰਦੇ ਆ। ਤੇ ਹੁਣ ਜੇ ਕਿਤੇ ਭਾਰਤ ਕਮਜ਼ੋਰ ਹੁੰਦਾ ਤਾਂ ਉਧਰੋਂ ਵੀ ਕੋਈ ਵੱਡਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸਲਾਬ ਆਉਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ। ਤੇ ਫਿਰ ਪੰਜਾਬ ਦੀ ਗੱਲ ਆ, ਤੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਤੋਂ ਬਾਅਦ ਲਗਾਤਾਰ ਜਿਹੜੀ ਐਸਪੀਰੇਸ਼ਨ ਆ ਸਿੱਖਾਂ ਦੀ ਉਹ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਰਾਹੀਂ, ਵੱਖ-ਵੱਖ ਪ੍ਰੋਟੈਸਟਾਂ ਦੇ ਰਾਹੀਂ, ਤੇ ਭਾਰਤ ਦਾ ਜਿਹੜਾ ਡਰ ਆ ਸਿੱਖ ਮਸਲੇ ਨੂੰ ਲੈ ਕੇ ਕਿ ਸਾਰੀ ਫੋਰਨ ਪੋਲਿਸੀ ਜਿਹੜੀ ਆ ਉਹ ਕੰਸਨਟਰੇਟ ਕੀਤੀ ਪਈ ਆ ਸਿੱਖ ਇਸ਼ੂ ਦੇ ਉੱਤੇ। ਤਾਂ ਇਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚੋਂ ਜਦੋਂ ਅਸੀਂ ਇਹ ਗੱਲ ਕੀਤੀ ਹੈ ਡਾਕਟਰ ਸਾਹਿਬ ਕਿ ਭਾਰਤ ਇਸ ਟਾਈਮ ਬੜਾ ਫ੍ਰੈਜਾਈਲ ਸਿਚੁਏਸ਼ਨ ਦੇ ਵਿੱਚ ਆ, ਇਹ ਕਮਜ਼ੋਰ ਹਾਲਾਤਾਂ 'ਚ, ਹੁਣ ਮੈਨੂੰ ਉਹ ਗੱਲ ਯਾਦ ਆ ਜਾਂਦੀ ਆ ਕਿ ਜਦੋਂ ਕਦੇ 1947 ਤੋਂ ਪਹਿਲਾਂ ਜਦੋਂ ਭਾਰਤ ਨਹੀਂ ਸੀ ਏਦਾਂ ਹੋਂਦ 'ਚ ਆਇਆ, ਪਰ ਜਿਹੜਾ ਹਿੰਦੂ ਜਿਹੜੀ ਕੌਮ ਆ, ਜਿਹੜੀ ਉਹਨਾਂ ਦੀ ਲੀਡਰਸ਼ਿਪ ਸੀ ਨਹਿਰੂ ਦੇ ਰੂਪ 'ਚ, ਗਾਂਧੀ ਦੇ ਰੂਪ 'ਚ, ਉਹ ਜਦੋਂ ਫ੍ਰੈਜਾਈਲ ਸਿਚੁਏਸ਼ਨ 'ਚ ਸੀ ਤਾਂ ਉਹਨਾਂ ਨੇ ਸਿੱਖਾਂ ਨੂੰ ਆਪਣੇ ਨਾਲ ਗੰਢਣ ਦੇ ਲਈ ਸਿੱਖਾਂ ਦੇ ਨਾਲ ਬੜੇ ਵੱਡੇ ਜਿਹੜੇ ਵਾਅਦੇ ਕੀਤੇ। ਤੇ ਜਦੋਂ 1947 ਤੋਂ ਬਾਅਦ ਉਹ ਇੱਕ ਵਾਰ ਫੇਰ ਇੱਕ ਸਟਰੋਂਗ ਸੋਲਿਡ ਪੋਜੀਸ਼ਨ 'ਚ ਆਏ ਤਾਂ ਫਿਰ ਅਸੀਂ ਉਹ ਨਹਿਰੂ ਦੀ ਜਿਹੜੀ ਗੱਲਬਾਤ ਹਮੇਸ਼ਾ ਕੋਟ ਕਰਦੇ ਹਾਂ ਕਿ ਉਹ ਬਾਤ ਹੋਰ ਸੀ, ਅਬ ਬਾਤ ਹੋਰ ਹੈ। ਤਾਂ ਅੱਜ ਦੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਕਿ ਕਈ ਜਿਹੜੀਆਂ ਸਿੱਖ ਸੰਸਥਾਵਾਂ ਧਾਰਮਿਕ ਨੇ, ਚਾਹੇ ਉਹ ਸੋਸ਼ਲ ਹੋਣ, ਮਤਲਬ ਉਹਨਾਂ ਦੇ ਆਗੂ ਜਿਹੜੇ ਆ ਉਹ ਭਾਜਪਾ ਜਿਹੜੀ ਇਸ ਟਾਈਮ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੀ ਆ ਉਹਦੇ ਨਾਲ ਸਾਨੂੰ ਅਲਾਇੰਸ 'ਚ ਨਜ਼ਰ ਆਉਂਦੇ ਆ। ਬਲਕਿ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਜਿਹੜੇ ਆ ਉਹ ਬਹੁਤ ਖੁਸ਼ ਨੇ ਭਾਜਪਾ ਦੀ ਇਸ ਰਜੀਮ ਤੋਂ, ਇਸ ਸਰਕਾਰ ਤੋਂ। ਤੇ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਵਿੱਚ
ਅਕਾਲੀ ਦਲ ਜਿਵੇਂ ਪਹਿਲਾਂ ਆਪਣੇ ਨਾਲ ਜੋੜ ਕੇ ਹੀ ਬਾਅਦ ਚੋਂ ਬਾਦਲ ਦੇ ਰਾਹੀਂ ਅਕਾਲੀ ਦਲ ਨੂੰ ਖਤਮ ਕੀਤਾ ਗਿਆ, ਤੇ ਫਿਰ ਉਹਦੀ ਥਾਂ ਦੇ ਉੱਤੇ ਜਿਹੜੀ ਪੰਜਾਬ ਦੀ ਪੋਲਿਟਿਕਸ ਅਸਾਰੀ ਜਾ ਰਹੀ ਆ, ਉਹਦੇ ਵਿੱਚ ਵੀ ਰੋਜ਼ ਅਸੀਂ ਦੇਖ ਰਹੇ ਹਾਂ ਕਿ ਮਤਲਬ ਇਹ ਹੁਣ ਗਰਾਊਂਡ ਦੀ ਰਿਪੋਰਟ ਆ ਕਿ ਇਹ ਸ਼ੰਕੇ ਪੈਦਾ ਕੀਤੇ ਜਾ ਰਹੇ ਆ ਕਿ ਇੱਕ ਵੱਡਾ ਤਬਕਾ ਜਿਹੜੇ ਉਹ ਸਿੱਖ ਚਿਹਰੇ ਜਿਹੜੇ ਸੱਤਾ ਦੇ ਲਾਲਸੀ ਨੇ, ਜਿਨ੍ਹਾਂ ਨੂੰ ਸੱਤਾ ਦੀ ਲਾਲਸਾ ਆ, ਉਹ ਭਾਜਪਾ ਦੀ ਗੋਦੀ ਵਿੱਚ ਬੈਠਣ ਨੂੰ ਤਿਆਰ ਹੋਏ ਬੈਠੇ ਆ, ਤੇ ਉਹਨਾਂ ਨੂੰ ਭਾਜਪਾ ਵਰਤਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਉਹਨਾਂ ਦੇ ਰਾਹੀਂ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਆ। ਕਿ ਮੈਂ ਸਿੱਧੇ ਸ਼ਬਦਾਂ 'ਚ ਕਹਾ ਤਾਂ ਸਿੱਖਾਂ ਨੂੰ ਇੱਕ ਵਾਰ ਫੇਰ ਜਿਵੇਂ ਨਹਿਰੂ ਤੇ ਗਾਂਧੀ ਨੇ ਕਿਸੇ ਟਾਈਮ ਆਪਣੇ ਨਾਲ ਗੰਢਿਆ ਸੀ, ਕਿ ਉਸ ਤਰੀਕੇ ਦੇ ਨਾਲ ਇੱਕ ਵਾਰ ਫੇਰ ਜਿਹੜੀ ਇੰਡੀਅਨ ਹਿੰਦੂਤਵੀ ਸਟੇਟ ਆ ਉਹ ਸਿੱਖਾਂ ਨੂੰ, ਕਮਜ਼ੋਰ ਸਿੱਖਾਂ ਦੇ ਰਾਹੀਂ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਕਰ ਰਹੀ ਆ। ਤਾਂ ਇਸ ਸਮੇਂ ਤੁਸੀਂ ਕੀ ਸਿੱਖਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਕੀ ਮਤਲਬ ਸਿੱਖ ਕਿਵੇਂ ਇਹਨਾਂ ਹਾਲਾਤਾਂ ਨੂੰ ਸਮਝਣ ਤਾਂ ਕਿ ਜਿਹੜਾ ਮਤਲਬ ਸਿੱਖਾਂ ਦੇ ਲਈ ਫਰੂਟਫੁਲ ਟਾਈਮ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜਿਵੇਂ 18ਵੀਂ ਸਦੀ ਦੇ ਹਾਲਾਤ ਬਣੇ ਸੀ ਮੁਗਲ ਸਾਮਰਾਜ ਦੇ ਤੇ ਅਫਗਾਨ ਹਕੂਮਤ ਦੇ ਦਰਮਿਆਨ ਟਕਰਾਅ ਦੇ ਨਾਲ, ਉਦੋਂ ਸਿੱਖਾਂ ਨੇ ਉਸ ਸਮੇਂ ਨੂੰ ਬੜਾ ਸਹੀ ਤਰੀਕੇ ਨਾਲ ਵਰਤਿਆ ਤੇ ਆਪਣਾ ਰਾਜ ਸਥਾਪਿਤ ਕੀਤਾ ਸੀ। ਪਰ ਅੱਜ ਦੇ ਸਮੇਂ 'ਚ ਸਿੱਖ ਕਿਵੇਂ ਉਹਨਾਂ ਸਿੱਖਾਂ ਵਰਗੇ ਸਿਆਣੇ ਹੋ ਸਕਦੇ ਆ? ਦੇਖੋ, ਤੁਸੀਂ ਬੜਾ ਬ੍ਰੌਡਰ ਇਸ ਸਾਰੇ ਕੰਟੈਕਸਟ ਨੂੰ ਬਿਆਨਿਆ। ਇੱਕ ਤਾਂ ਵਿਦ ਇਨ ਇੰਡੀਆ ਜਿਹੜਾ ਇੰਟਰਨਲ ਡਾਈਸੈਂਟ ਜਿਹੜਾ ਕਿਸੇ ਵੇਲੇ ਵੀ ਇੱਕ ਵੋਲਕੈਨੋ ਦੇ ਰੂਪ ਦੇ ਵਿੱਚ, ਇੱਕ ਜਵਾਲਾਮੁਖੀ ਦੇ ਰੂਪ 'ਚ ਸਾਹਮਣੇ ਆ ਸਕਦਾ, ਤੁਸੀਂ ਉਸ ਵੱਲ ਵੀ ਇਸ਼ਾਰਾ ਕੀਤਾ। ਨਾਰਥ ਈਸਟ ਆਲਮੋਸਟ ਖਾਸ ਤੌਰ ਤੇ ਜਦੋਂ ਅਸੀਂ ਮਨੀਪੁਰ ਦੇ ਹਵਾਲੇ ਨਾਲ ਦੇਖਦੇ ਹਾਂ ਜਾਂ ਨਾਗਿਆਂ ਦੇ ਨਾਲ ਵੀ ਜਿਹੜੀ ਇਹਨਾਂ ਦੀ ਟਰੂਸ ਸੀ ਉਹ ਵੀ ਕਿਸੇ ਕੰਢੇ ਇਹਨਾਂ ਨੇ ਨਹੀਂ ਲਾਈ। ਸੋ ਉਹ ਆਲਰੇਡੀ, ਕਿਉਂਕਿ ਉਹਨਾਂ ਦਾ ਜਿਹੜੇ ਨਾਰਥ ਈਸਟ ਦੇ ਕਬੀਲਾ ਸੁਸਾਇਟੀ ਵਾਲੇ ਲੋਕ ਨੇ, ਮੰਗਲੋਇਡ ਓਰੀਜਨ ਦੇ, ਉਹਨਾਂ ਦਾ ਜਿਹੜਾ ਮੁੱਖ ਧਾਰਾ ਭਾਰਤ ਦਾ ਹਿੰਦੂ ਨਾਰਥ ਹੈ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਸੋ ਉਹ ਕਿਸੇ ਵੇਲੇ ਵੀ ਫਲੇਅਰ ਅਪ ਹੋ ਸਕਦੇ ਨੇ। ਸਾਊਥ ਦੀਆਂ ਸਟੇਟਾਂ 'ਚ ਅਸੀਂ ਦੇਖਦੇ ਹਾਂ, ਬੇਸ਼ੱਕ ਤਮਿਲਨਾਡੂ ਦੇ ਵਿੱਚ ਮਿਸਟਰ ਵਿਜੇ ਦੀ ਪਾਰਟੀ ਦਾ ਆਣਾ, ਇਹ ਲੱਗਦਾ ਕਿ ਵੀ ਸ਼ਾਇਦ ਡ੍ਰੈਵਿਡਨ ਜਿਹੜੀ ਆਈਡੈਂਟਿਟੀ ਦਾ ਪਾਰਟ ਸੀ, ਡੀਐਮਕੇ ਜਾਂ ਅੰਨਾ ਡੀਐਮਕੇ, ਉਸ ਤੋਂ ਅੱਡ ਕੋਈ ਨਵਾਂ ਬਿਰਤਾਂਤ ਸਿਰਜਣ ਦੀ ਲਾਈਨ ਹੈ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਬੀਜੇਪੀ ਨੂੰ ਤਮਿਲਨਾਡੂ ਦੇ ਵਿੱਚ ਇੱਕ ਵੀ ਸੀਟ ਨਾ ਮਿਲਣਾ ਇਹ ਦੱਸਦਾ ਹੈ ਕਿ ਵੀ ਇਹਦੇ ਬਾਵਜੂਦ ਕਿ ਲੋਕ ਕਈ ਵਾਰ ਡਿਫਰੈਂਟ ਰੀਜ਼ਨਸ ਕਰਕੇ ਇਨਕੰਬੈਂਟ ਦੇ ਖਿਲਾਫ ਵੋਟ ਪਾਉਂਦੇ ਨੇ, ਪਰ ਉਹਨਾਂ ਨੇ ਅਗੇਨ ਇਹ ਜਿਹੜੀ ਸਨਾਤਨੀ ਵਿਚਾਰਧਾਰਾ ਹੈ, ਔਰ ਇਸ ਦੇ ਉੱਤੇ ਹੀ 2 ਦਿਨ ਪਹਿਲਾਂ ਮਿਸਟਰ ਸਟਾਲਿਨ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਹੈ ਉਹਨੇ ਪਬਲਿਕ ਸਟੇਟਮੈਂਟ ਦਿੱਤੀ ਹੈ ਕਿ ਭਾਰਤ ਨੂੰ ਜੇ ਬਚਾਣਾ ਹੈ ਤੇ ਇਹ ਸਨਾਤਨੀ ਇੰਸਟੀਟਿਊਸ਼ਨਸ ਔਰ ਸਨਾਤਨ ਨੂੰ ਡਿਸਟਰੋਏ ਕਰਨਾ ਹੋਏਗਾ, ਜਿਸ ਦੇ ਉੱਤੇ ਆਰਐਸਐਸ ਨੇ ਬੜੀਆਂ ਚੀਖਾਂ ਮਾਰੀਆਂ ਔਰ ਅਦਾਲਤਾਂ ਜਿਹਨੂੰ ਘੜੀਸਣ ਦੀ ਗੱਲ ਕਰ ਰਹੇ ਨੇ। ਪਰ ਇਹ ਮੈਂ ਦੱਸ ਰਿਹਾ ਵੀ ਸਾਊਥ, ਕਿਉਂਕਿ ਤਮਿਲਨਾਡੂ ਸਿਰਾ, ਭਾਵੇਂ ਆਂਧਰਾ, ਕਰਨਾਟਕਾ, ਤੇਲੰਗਾਨਾ ਜਿਹੜੀਆਂ ਨੇ, ਕੇਰਲਾ, ਇਹ ਉਹਦਾ ਹਿੱਸਾ ਨੇ, ਲੇਕਿਨ ਸਾਊਥ ਦਾ ਫੇਟ ਜੇ ਤੁਸੀਂ ਹਿਸਟਰੀ 'ਚ ਵੀ ਚੋਲਾ ਡਾਇਨੈਸਟੀਜ਼ ਦੇ ਜ਼ਮਾਨੇ ਤੋਂ ਦੇਖੋ ਤੇ ਉਹ ਤਮਿਲਨਾਡੂ ਹੀ ਡਿਸਾਈਡ ਕਰਦੇ। ਹੁਣ ਅਸੀਂ ਜੇ ਵਿਦ ਇਨ ਕਸ਼ਮੀਰ ਬਿਲਕੁਲ ਉਹਦੀ ਸ਼ਾਂਤੀ ਨੂੰ ਇਵੇਂ ਹੀ, ਇੱਕ ਐਕਸਪਰਟ ਨੇ ਕਿਹਾ ਸੀ ਕਿ ਸਾਇਲੈਂਸ ਬਿਫੋਰ ਦਾ ਸਟਾਰਮ। ਜਿਹੜੇ ਲੋਕ ਸਮੁੰਦਰਾਂ ਦੇ ਨੇੜੇ ਰਹਿੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਦਰਵਾਈਜ਼ ਸਮੁੰਦਰ ਦੇ ਵਿੱਚ ਲਹਿਰਾਂ ਦਾ ਉਤਾਰ ਚੜਾਵ ਹੁੰਦਾ ਰਹਿੰਦਾ ਹੈ, ਜਵਾਰ ਭਾਟਾ ਹੁੰਦਾ ਹੈ, ਪਰ ਇੱਕਦਮ ਫਿਰ ਸਾਇਲੈਂਸ ਹੋ ਜਾਂਦੀ ਹੈ। ਲੋਕਾਂ ਨੂੰ ਪਤਾ ਹੁੰਦਾ ਵੀ ਸਟਾਰਮ ਆਉਣ ਵਾਲਾ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਆਰਐਸਐਸ ਦੇ ਆਈਡੀਆਲੋਗ ਜਿਹੜਾ ਮਿਸਟਰ ਦੱਤਾਤ੍ਰੇਆ ਹੈ, ਉਹਨੇ 2 ਦਿਨ ਪਹਿਲਾਂ ਐਡਵੋਕੇਸੀ ਕੀਤੀ ਕਿ ਜੀ ਪਾਕਿਸਤਾਨ ਦੇ ਨਾਲ ਪੀਪਲ ਟੂ ਪੀਪਲ ਕੰਟੈਕਟ, ਡਿਪਲੋਮੇਸੀ, ਟ੍ਰੇਡ ਖੋਲਿਆ ਜਾਏ, ਤੇ ਇੱਕਦਮ ਉਹਨਾਂ ਦਾ ਵੈਲਕਮ ਕਰਨ ਵਾਲਿਆਂ ਦੇ ਵਿੱਚ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਦਾ ਪਿਓ ਹੈ, ਜਿਹਨੇ ਕਿਹਾ ਕਿ ਜੀ ਇਹ ਬਿਲਕੁਲ ਬਹੁਤ ਚੰਗੀ ਗੱਲ ਹੈ, ਇਹ ਹੋ, ਕਿਉਂਕਿ ਇਹ ਵੀ ਸਾਰੇ ਉਵੇਂ ਹੀ ਸਤਾ ਦੇ ਭੁੱਖੇ ਲੋਕ ਨੇ। ਜੋ ਰੋਲ ਸ਼ੇਖ ਅਬਦੁੱਲਾ ਨੇ ਕਸ਼ਮੀਰੀ ਲੋਕਾਂ ਦੀ ਗੁਲਾਮੀ ਭਾਰਤ ਥੱਲੇ ਕਰਨ 'ਚ ਅਦਾ ਕੀਤਾ, ਉਹੀ ਸਾਡੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਨੇ ਕੀਤਾ। ਇਹ ਬਾਈ ਕਨਵਿਕਸ਼ਨ ਸੀ ਸੈਕੂਲਰਿਜ਼ਮ ਦੇ ਥੱਲੇ ਜਾਂ ਬਾਈ ਗਰੀਡ ਸੀ, ਦੈਟ ਮੇ ਬੀ ਡਿਬੇਟੇਬਲ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਇਸ ਕਿਸਮ ਦੇ ਮੌਕਾ ਪ੍ਰਸਤ ਵੀ ਨੇ ਜਿਹੜੇ ਦੇਖਦੇ ਨੇ ਕਿ ਲੇਕਿਨ ਆਮ ਕਸ਼ਮੀਰੀ ਜਿਹੜਾ ਹੈ ਉਹ ਡਿਫਾਈਂਡ ਹੈ, ਉਹ ਦੁਖੀ ਹੈ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਮੁਸਾਦ ਦੇ ਫਾਰਮੂਲੇ ਉੱਤੇ ਇੰਪਲੀਮੈਂਟ ਕੀਤੇ ਜਾ ਰਹੇ ਨੇ।
ਸੋ ਕਸ਼ਮੀਰ ਜਿਹੜਾ ਹੈ ਉਹ ਮੈਂ ਸਮਝਦਾ ਕਿ ਵੀ ਪ੍ਰੀਪੇਅਰਡ ਗਰਾਊਂਡ ਹੈ, ਜਿੱਥੇ ਕਿਸੇ ਵੇਲੇ ਵੀ ਲੋਕ ਔਰ ਉਹਨਾਂ ਦੀ ਜਿਹੜਾ ਪੋਪੂਲੇਸ਼ਨ ਡਾਈਮੈਂਸ਼ਨ ਹੈ, ਖਾਸ ਤੌਰ ਤੇ ਵੈਲੀ ਦੇ ਵਿੱਚ ਜਿੱਥੇ 96-97% ਮੁਸਲਮਾਨ ਨੇ, ਉਹਨਾਂ ਦੇ ਲਈ ਕੋਈ ਵੀ ਜਿਹੜੀ ਤਬਦੀਲੀ ਆਲ ਆਫ ਏ ਸਡਨ ਹੋਏਗੀ। ਹੁਣ ਅਸੀਂ ਗੱਲ ਆਪਣੇ ਪੰਜਾਬ ਦੀ ਕਰੀਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਪੰਜਾਬ ਦਾ ਥੋੜਾ ਜਿਹਾ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਕਿ 18ਵੀਂ ਸਦੀ 'ਚ ਕਿਵੇਂ ਜਿਹੜਾ ਉਹ ਸਾਡੇ ਸਾਹਮਣੇ ਚੈਲੰਜਸ ਵੀ ਸੀ, ਹਕੂਮਤ ਦੇ ਖੜੇ ਕੀਤੇ ਹੋਏ ਉਹ ਜਿਹੜੇ ਨੇ ਉਹ ਮੀਣੇ ਹੋਣ, ਮਸੰਦ ਹੋਣ, ਧੀਰ ਮਲੀਏ, ਰਾਮ ਰਾਈਏ, ਇਹ ਗੁਰੂ ਕਾਲ ਵੇਲੇ ਸੀ। ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਭਾਵੇਂ ਅਸੀਂ ਮਿਸਰਾਂ ਜਾਂ ਡੋਗਰਿਆਂ ਦੇ ਖਾਤੇ 'ਚ ਜ਼ਿਆਦਾ ਪਾਉਂਦੇ ਹਾਂ, ਪਰ ਰੋਲ ਕੋਈ ਬਹੁਤਿਆਂ ਦਾ ਚੰਗਾ ਨਹੀਂ ਸੀ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇੱਕ ਪਾਸੇ ਜਿੱਥੇ ਸਾਡੀ ਕੌਮ ਦੇ ਵਿੱਚ ਸਿਰ ਦੇਣ ਵਾਲਿਆਂ ਦੀ ਕਮੀ ਨਹੀਂ ਹੈ, ਸਰਦਾਰਾਂ ਦੀ ਕਮੀ ਨਹੀਂ ਹੈ, ਦਾਰ ਸੂਲੀ ਨੂੰ ਕਹਿੰਦੇ ਨੇ। ਉਸਤਾਦ ਸਾਹਿਬ ਸਰ ਕਪੂਰ ਸਿੰਘ ਨੂੰ ਸਰਦਾਰ ਨਹੀਂ ਸੀ ਕਹਿੰਦੇ, ਸਿਰਦਾਰ ਕਹਿੰਦੇ ਸੀ, ਜਿਹੜਾ ਸਿਰ ਸੂਲੀ ਤੇ ਟੰਗਣ ਨੂੰ ਤਿਆਰ। ਔਰ ਕੋਈ ਸ਼ੱਕ ਨਹੀਂ ਸਾਡਾ ਇਤਿਹਾਸ ਬੀਤੇ ਦਾ ਵੀ ਔਰ ਅੱਜ ਦੀ ਸਟਰਗਲ ਵੀ ਜਿਹੜੀ ਹੈ ਉਹ ਇਸ ਗੱਲ ਦੀ ਜਿਹੜੀ ਹੈ ਉਹ ਜਾਮਨ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਸਤੇ ਵਿਕਣ ਵਾਲੇ ਧਨ ਦੇ ਲਾਲਚ ਦੇ ਵਿੱਚ, ਅਹੁਦਿਆਂ ਦੇ ਲਾਲਚ ਦੇ ਵਿੱਚ, ਔਰ ਇਹਦਾ ਇਮੀਡੀਏਟ ਜਿਹੜਾ ਇੱਕ ਇਫੈਕਟ ਅਸੀਂ ਜਦੋਂ ਲਾਰਡ ਡਲਹੌਜ਼ੀ ਜਾਂ ਲਾਰੈਂਸ ਪੀਰੀਅਡ 'ਚ 1849 ਦੀ ਸੰਧੀ ਦੇਖਦੇ ਹਾਂ, ਪਹਿਲਾਂ ਉਹਦੀ ਬਿਲਕੁਲ ਵਰਡਿੰਗ ਹੋਰ ਸੀ, ਪਰ ਜਦੋਂ ਤੁਸੀਂ ਉਹਨਾਂ ਦੀਆਂ ਖੁਫੀਆ ਰਿਪੋਰਟਾਂ ਦੇਖਦੇ ਹੋ ਤੇ ਡਲਹੌਜ਼ੀ ਨੇ ਜਾਂ ਲਾਰੈਂਸ ਨੇ ਕਿਹਾ ਕਿ ਵੀ 14 ਕੇ 15 ਜਿਹੜੇ ਪ੍ਰੋਮਿਨੈਂਟ ਸਰਦਾਰ ਸੀ ਪਹਿਲੀ ਐਂਗਲੋ ਸਿੱਖ ਵਾਰ ਦੀ ਟੀਟੀ ਤੋਂ ਬਾਅਦ, ਉਹਨੇ ਕਿਹਾ ਵੀ ਉਹਨਾਂ ਚੋਂ ਇੱਕ ਅੱਧੇ ਨੂੰ ਛੱਡ ਕੇ, ਸ਼ਾਇਦ ਹਰੀ ਸਿੰਘ ਨਲੂਏ ਦੇ ਫੈਮਿਲੀ ਸੀ ਜਾਂ ਸ਼ਾਮ ਸਿੰਘ ਅਟਾਰੀ ਵਾਲੇ ਦੀ ਹੋਏਗੀ, ਮੈਨੂੰ ਨਹੀਂ ਯਾਦ ਹੈ, ਬਾਕੀ ਸਾਰਿਆਂ ਨੇ ਉਸ ਦੇ ਉੱਤੇ ਇੱਕਦਮ ਦਸਤਖਤ ਕੀਤੇ। ਉਹਨਾਂ ਨੂੰ ਕਿਹਾ ਗਿਆ ਕਿ ਵੀ ਜੇ ਤੁਸੀਂ ਅਪੋਜ਼ ਨਹੀਂ ਕਰੋਗੇ ਤੇ ਜਿਹੜੀਆਂ ਤੁਹਾਡੀਆਂ ਜ਼ਗੀਰਾਂ ਨੇ ਔਰ ਜੋ ਕੁਛ ਆ ਇਵੇਂ ਹੀ ਕਾਇਮ ਰਹੇਗਾ। ਔਰ ਉਹ ਕਹਿੰਦਾ ਹੈ ਕਿ ਵੀ ਇੱਕ ਹਰਡ ਆਫ ਸ਼ੀਪ, ਇੱਕ ਭੇਡਾਂ ਦੇ ਇੱਜੜ ਦਾ ਸੌਦਾ ਕਰਦਿਆਂ ਵੀ ਜ਼ਿਆਦਾ ਵਕਤ ਲੱਗਦਾ, ਬੰਦਾ ਉਹਦਾ ਮੁੱਲ ਜਿਹੜਾ ਉਹ ਡਿਬੇਟ ਕਰਦਾ ਜਿੰਨੀ ਜਲਦੀ ਪੰਜਾਬ ਸਾਡੀ ਝੋਲੀ ਜਾ ਕੇ ਪਿਆ। ਸੋ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਉਹੀ ਫੇਰ ਜਿਹੜੇ ਕਿ ਆਪਣੇ ਅਹੁਦੇ ਬਚਾਉਣ ਲਈ ਅੰਗਰੇਜ਼ਾਂ ਦੇ ਸਾਹਮਣੇ ਝੁੱਕ ਕੇ ਉਹਨਾਂ ਨੇ ਸਿੱਖ ਰਾਜ ਤਬਾਹ ਕਰਨਾ ਮੰਨ ਲਿਆ ਸੀ, ਉਹੀ ਅੰਗਰੇਜ਼ਾਂ ਦੇ ਟੋਡੀ ਬਣੇ। ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਹਿੰਦੂਆਂ ਮੁਸਲਮਾਨਾਂ 'ਚ ਵੀ ਇਸ ਕਿਸਮ ਦੇ ਲੋਕ ਲੱਭੇ। ਔਰ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਤੁਸੀਂ ਜਿਨ੍ਹਾਂ ਇਲਾਕਿਆਂ 'ਚ ਵੀ ਪੰਜਾਬ ਦੇ ਦੇਖੋਗੇ ਕਿਤੇ ਜ਼ੈਲਦਾਰ ਸਿਸਟਮ, ਕਿਤੇ ਕੋਈ ਹੋਰ ਸਿਸਟਮ ਹੈ, ਇਸ ਕਿਸਮ ਦਾ ਕੰਮ ਕਰਦੇ ਰਹੇ। ਹੁਣ ਹਾਲਾਤ ਇਹ ਨੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਣਕਿਆ, ਜਿਸ ਦਾ ਜ਼ਿਕਰ ਅਕਸਰ ਅਸੀਂ ਕਰਦੇ ਹਾਂ, ਤੇ ਜਦੋਂ ਪ੍ਰਿਯੰਕਾ ਗਾਂਧੀ ਨੇ ਪਾਰਲੀਮੈਂਟ 'ਚ ਕਿਹਾ ਅਮਿਤ ਸ਼ਾਹ ਨੂੰ ਐਡਰੈਸ ਕਰਦੇ ਆ ਕਿ ਵੀ ਤੁਸੀਂ ਤਾਂ ਜਿਹੜਾ ਹੈ ਉਹ ਚਾਣਕਿਆ ਨੂੰ ਵੀ ਮਾਤ ਦੇ ਦਿੱਤੀ ਹੈ, ਤੁਸੀਂ ਮਾਡਰਨ ਚਾਣਕਿਆ ਹੋ। ਤੇ ਉਹਦਾ ਚਿਹਰਾ, ਕਿਉਂਕਿ ਮੈਂ ਉਸ ਕਲਿੱਪ ਨੂੰ ਦੇਖਿਆ ਤੇ ਮੈਂ ਇਹ ਦੇਖ ਸਕਦਾ ਸੀ ਕਿ ਉਹ ਹੀ ਵਾਸ ਬੀਮਿੰਗ ਵਿਦ ਜੋਏ। ਕੋਈ ਸ਼ੱਕ ਨਹੀਂ ਹੈ ਕਿ ਉਹ ਅਮਿਤ ਸ਼ਾਹ ਜਿਹਨੇ ਪੰਜਾਬ ਬਾਰੇ 2 ਵਾਰ ਉਹਨੇ ਡਿਫਰੈਂਟ ਕਮੈਂਟਸ ਕੀਤੇ ਪਾਰਲੀਮੈਂਟ 'ਚ ਖਲੋ ਕੇ ਵੀ, ਇੱਕ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਕਿ ਭਾਈ भिंडरा वाले बनना चाहता था, अब वो डिब्रूगढ़ में बैठा पाठ कर रहा है। ਇਹ ਉਹਦੀ ਕੰਟੈਂਪਟ ਵੀ ਸ਼ੋ ਕਰਦਾ ਹੈ ਕਿ ਬਈ ਅਸੀਂ ਸਿੱਖਾਂ ਨੂੰ ਖੁੰਝੇ ਲਾਇਆ ਜਾਂ ਉਹਨਾਂ ਨੂੰ ਉਸ ਤੇ ਲਾਇਆ। ਦੂਸਰਾ, ਜਦੋਂ ਇਹ ਕਹਿੰਦਾ ਹੈ ਕਿ ਜੀ इस सृष्टि को बनाने वाला ब्रह्मा भी नहीं जानता कि पंजाब में क्या होने वाला है, इस तो ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਨੇ ਜਿਹੜੀ ਵਿਸਾਤ ਵਿਛਾਈ ਹੈ ਜਾਂ ਜਿਸ ਲੈਵਲ ਦੇ ਉੱਤੇ, ਉਹਦੇ 'ਚ ਅਸੀਂ ਜ਼ਿਕਰ ਕਰਾਂਗੇ ਕਿ ਕਾਫੀ ਹੱਦ ਤੱਕ ਉਹ ਵੈਸਟ ਬੰਗਾਲ ਦਾ ਮਾਡਲ ਫੋਲੋ ਕਰਨਗੇ। SIR ਪੰਜਾਬ ਦੇ ਵਿੱਚ ਸ਼ੁਰੂ ਹੋਣ ਦੀਆਂ ਡੇਟਾਂ ਆ ਗਈਆਂ ਨੇ, 4 ਹਫ਼ਤੇ ਦੇ ਵਿੱਚ ਵਿੰਡੋ ਹੈ। ਉਹਦੇ 'ਚ ਕੀ ਹੋਏਗਾ, ਕਿਉਂਕਿ ਜਿਹੜਾ ਸਭ ਤੋਂ ਵੱਡਾ ਕ੍ਰਿਟਿਕ ਹੈ ਹਿੰਦੂਤਵਾਦੀ ਆਈਡੀਓਲੋਜੀ ਦਾ ਜਾਂ ਪੰਜਾਬ ਦੇ, ਉਹ ਡਾਇਸਪੋਰਾ ਸਿੱਖ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਡਾਇਸਪੋਰਾ ਸਿੱਖ ਜਦੋਂ ਵੋਟਾਂ ਦਾ ਪੀਰੀਅਡ ਹੁੰਦਾ ਜਾਂ ਦੂਜਾ ਵਾਪਸ ਜਾਂਦੇ ਨੇ, ਉਹਨਾਂ ਨੇ ਜਿਹੜਾ ਉੱਥੇ ਵੋਟ। ਸੋ ਸਭ ਤੋਂ ਵੱਡਾ, ਜਿਵੇਂ ਬੰਗਾਲ ਦੇ ਵਿੱਚ 91 ਲੱਖ ਵੋਟਾਂ ਕੱਟੀਆਂ ਗਈਆਂ, ਜਿਨ੍ਹਾਂ 'ਚ ਵੱਡੀ ਗਿਣਤੀ ਮਾਈਨੋਰਿਟੀ ਮੁਸਲਮਾਨਾਂ ਦੀ ਜਾਂ ਸ਼ਡਿਊਲ ਕਾਸਟ ਟ੍ਰਾਈਬ, ਜਿਹੜਾ ਉਹਨਾਂ ਨੂੰ ਲੱਗਦਾ ਸੀ ਕਿ ਟ੍ਰੈਡੀਸ਼ਨਲ ਤ੍ਰਿਣਮੂਲ ਕਾਂਗਰਸ ਦਾ ਸਪੋਰਟਰ ਵੋਟਰ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ SIR ਦੇ ਥੱਲੇ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਡਾਇਸਪੋਰਾ ਸਿੱਖਾਂ ਦੀ ਔਰ ਉੱਥੋਂ ਦੇ ਸਿੱਖਾਂ ਦੀਆਂ ਵੀ ਵੋਟਾਂ ਕੱਟੀਆਂ ਜਾਣਗੀਆਂ। ਜਿਵੇਂ ਡੈਮੋਗ੍ਰਾਫੀ ਬਦਲ ਰਹੀ ਹੈ ਔਰ ਜਿਸ ਲੈਵਲ ਤੇ ਹੌਸਲੇ ਇਹਨਾਂ ਨੇ ਪ੍ਰਵਾਸੀਆਂ ਦੇ ਵਧਾਏ ਹੋਏ ਨੇ। ਆ 2 ਦਿਨ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਕਿਸ ਕਿਸਮ ਦੇ ਨਾਰੇ ਲੱਗ ਰਹੇ ਨੇ, ਤੁਸੀਂ
ਸ਼ਕਲਾਂ ਦੇਖਦੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਹੈ, ਤੁਹਾਨੂੰ ਲੱਗਦਾ ਹੈ ਵੀ ਇਹ ਤਾਂ ਭੋਜਪੁਰ ਔਰ ਉਹਨਾਂ ਦੀ ਬੈਲਟ ਦੇ ਵਿੱਚ ਐਸਾ ਹੋ ਰਿਹਾ। ਉਹਨਾਂ ਦੀਆਂ ਵੋਟਾਂ ਐਡ ਕੀਤੀਆਂ ਜਾਣਗੀਆਂ ਔਰ ਉਹਨਾਂ ਨੇ ਕੈਲਕੂਲੇਟ ਕੀਤਾ ਹੋਇਆ ਕਿ ਪੰਜਾਬ ਦੀ ਡੈਮੋਗ੍ਰਾਫੀ ਦੇ ਵਿੱਚ ਇੱਕ ਪਾਰਟ ਕਿਸਾਨ ਮੂਵਮੈਂਟ ਤੋਂ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਸੀ ਕਿ ਜਿਹੜਾ ਜ਼ਿਮੀਂਦਾਰ ਹੈ ਉਹ ਕੋਰ ਹੈ ਸਿੱਖ ਥਾਟ ਦਾ ਵੀ, ਉਹ ਕੋਰ ਹੈ ਡਿਫਾਈਂਸ ਦਾ ਵੀ, ਉਹ ਕੋਰ ਹੈ ਬੀਜੇਪੀ ਨੂੰ ਨਕਾਰਨ ਦਾ ਵੀ। ਸੋ ਉਹਨਾਂ ਨੇ ਇਹੀ ਗੱਲ ਹਰਿਆਣੇ ਦੇ ਹਵਾਲੇ ਨਾਲ ਬੀਜੇਪੀ ਨੇ ਅਦਰਵਾਈਜ਼ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਹਰਿਆਣੇ ਦੇ ਜਾਟ ਡੋਮੀਨੇਟ ਬੈਲਟ ਦੇ ਵਿੱਚ ਕਦੇ ਇਹ ਬਾਣੀਆਂ ਦੀ ਪਾਰਟੀ ਰਾਜ ਕਰ ਸਕੇਗੀ, ਕਿਉਂਕਿ ਸਿੱਖੀ ਨਫ਼ਰਤ ਨਹੀਂ ਸਿਖਾਉਂਦੀ, ਅਸੀਂ ਕਿਸੇ ਪ੍ਰਤੀ ਕੋਈ ਨਫ਼ਰਤ ਦਾ ਬੋਲ ਨਹੀਂ ਬੋਲਦੇ। ਤੁਸੀਂ ਜਾਟਾਂ ਦੇ ਤਾਂ ਉਹਨਾਂ ਦੇ ਡਾਇਲੈਕਟ ਦੇ ਵਿੱਚ ਤੁਸੀਂ ਸੈਂਕੜਿਆਂ ਈਡੀਐਮ ਕੱਢ ਸਕਦੇ ਹੋ ਜਿਹੜੇ ਬਾਣੀਏ ਦੇ ਲਈ ਔਰ ਇਹਨਾਂ ਦੇ ਲਈ। ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਮੰਦਿਰ ਨਹੀਂ ਹੁੰਦੇ, ਕੋਈ ਉਹ ਦੇਵਤੇ ਨਹੀਂ ਬਣਾਉਂਦੇ, ਉਹ ਮੰਨਣ ਵਾਲੇ ਹੀ ਨਹੀਂ ਨੇ ਇਹ ਸਾਰੇ ਨੂੰ। ਲੇਕਿਨ ਕਿਵੇਂ ਉਹਨਾਂ ਨੇ ਮਨੋਹਰ ਲਾਲ ਖੱਟੜ ਦੇ ਥੱਲੇ ਔਰ ਹੁਣ ਕਿਸ ਕਿਸਮ ਦਾ ਕੰਟਰੋਲ ਕੀਤਾ ਹੈ, ਉਹੀ ਫਾਰਮੂਲਾ ਜਿਹੜਾ ਉਹਦੇ ਚ ਉਹਨਾਂ ਨੇ ਨੌਨ ਜਾਟ ਜਿਹੜੀਆਂ ਕਮਿਊਨਿਟੀ ਸੀ ਉਹਨਾਂ ਨੂੰ ਕੇਟਰ ਵੀ ਕੀਤਾ, ਉਹਨਾਂ ਨੇ ਜਿਹੜਾ ਉਹ ਕੈਜੂਅਲ ਵੀ ਕੀਤਾ ਔਰ ਇਵੈਂਚੁਅਲੀ ਉਹਨਾਂ ਨੂੰ ਜਿਹੜਾ ਜਾਟ ਵੋਟ ਬੈਂਕ ਨੂੰ ਆਈਸੋਲੇਟ ਉਹਨਾਂ ਚ ਥੋੜੇ ਬਹੁਤ ਖਰੀਦ ਲਏ। ਔਰ ਪੰਜਾਬ ਦੇ ਵਿੱਚ ਵੀ ਤੁਸੀਂ ਜੇ ਸਾਰਾ ਪਾਰਟ ਦੇਖੋਗੇ, ਜਿਵੇਂ ਦਲਿਤ ਫੈਕਟਰ ਨੂੰ ਉਭਾਰਨ ਦੀ ਕੋਸ਼ਿਸ਼ ਹੈ, 34-35% ਵੋਟਰ ਪੰਜਾਬ ਦਾ ਦਲਿਤ ਵੋਟਰ ਹੈ। ਹਿੰਦੂ ਵੋਟਰ ਪੰਜਾਬ ਦਾ ਜਿਹੜਾ 13-14% ਹੈ, 117 ਹਲਕਿਆਂ ਚੋਂ ਮੋਸਟਲੀ 18-19 ਹਲਕਿਆਂ ਨੂੰ ਪ੍ਰਭਾਵਿਤ ਕਰਦੇ ਨੇ। ਉਹ ਹਮੇਸ਼ਾ ਉਸ ਧਿਰ ਨਾਲ ਜਾਂਦਾ ਜਿਹੜੀ ਸਿੱਖਾਂ ਨੂੰ ਕੁੱਟ ਝਾੜਦੀ ਹੈ। ਉਹ ਕਾਂਗਰਸੀ ਵੀ ਬਣ ਜਾਂਦੇ ਨੇ, ਉਹ ਬੀਜੇਪੀ ਵਾਲੇ ਵੀ ਬਣ ਜਾਂਦੇ ਨੇ, ਉਹ ਆਮ ਆਦਮੀ ਪਾਰਟੀ ਵੀ ਬਣ ਜਾਂਦੇ ਨੇ। ਔਰ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਆਲਰੇਡੀ ਇੱਕ ਤਜਰਬਾ ਕਰ ਲਿਆ ਹੋਇਆ ਉਹ ਹੈ ਕਿ ਵੀ ਜਿਹੜੀ ਆਰਐਸਐਸ ਦੀ B ਟੀਮ ਆਮ ਆਦਮੀ ਪਾਰਟੀ ਹੁਣ ਇਸ ਵੇਲੇ ਪੰਜਾਬ ਦੀ ਸੈਂਟਰਲ ਸਟੇਜ ਦੇ ਉੱਤੇ ਬੇਸ਼ੱਕ ਕਾਂਗਰਸ ਵੀ ਜਿਹੜੀ ਆ ਹਕੂਮਤ ਕਰਦੀ ਸੀ, ਪਰ ਉਹਦੇ ਚ ਕਿਤੇ ਨਾ ਕਿਤੇ ਸਿੱਖ ਥਾਟ, ਸਿੱਖ ਨੀਤੀਆਂ, ਕਿਤੇ ਨਾ ਕਿਤੇ ਉਹ ਗੁਰਪੁਰਬ ਮਨਾਉਣ ਦੀ ਗੱਲ ਹੋਏ ਜਾਂ ਇੰਡੀਵਿਜੂਅਲ ਪ੍ਰੈਫਰੈਂਸਿਸ ਹੋਣ, ਸਿੱਖ ਵੋਟਰ ਨੂੰ ਪਲੈਕੇਟ ਕਰਨ ਦੇ ਲਈ ਉਹ ਇਸਤੇਮਾਲ ਕਰਦੇ। ਉਹ ਆਲਰੇਡੀ ਕੇਜਰੀਵਾਲ ਦੀ ਲਾਈਨ ਕੀ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਸੋ ਇਸ ਸਾਰੇ ਦੇ ਚਲਦੇ ਆ ਜਿਹੜੀ ਜ਼ਿਮੀਦਾਰ ਵੋਟ ਕਿੰਨੇ ਪਰਸੈਂਟ ਹੈ, ਕੋਈ 27, ਕੋਈ 28, ਕੋਈ 30 ਕਹਿੰਦਾ, ਮੈਨੂੰ ਨਹੀਂ ਲੱਗਦਾ ਕਿ ਬਈ ਈਵਨ 30 ਤੋਂ ਬਿਯੋਂਡ ਹੋਏਗੀ। ਸੋ ਉਹਦੇ ਚ ਫਰਦਰ ਕਿਉਂਕਿ ਉਹ ਕੋਰ ਬੈਂਕ ਹੈ, ਲੜਨ ਵਾਲੇ ਵੀ ਨੇ, ਖਰਚ ਕਰਨ ਵਾਲੇ ਵੀ ਨੇ। ਉਹਦੇ ਚ ਹੁਣ ਤੁਸੀਂ 6 ਤਰ੍ਹਾਂ ਖੜੀਆਂ ਦੇਖ ਸਕਦੇ ਹੋ। ਉਹਦੇ ਚ ਟ੍ਰੈਡੀਸ਼ਨਲ ਅਕਾਲੀ ਦਲ ਬਾਦਲ ਹੈ, ਉਹਦੇ ਚ ਉਹਦਾ ਇਆਲੀ ਦਾ ਗਰੁੱਪ ਪੁਨਰ ਸੁਰਜੀਤ ਦੇ ਨਾਂ ਥੱਲੇ ਹੈ, ਉਸ ਦੇ ਵਿੱਚ ਵਾਰਿਸ ਪੰਜਾਬ ਦੇ ਹੈ, ਉਹਦੇ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਔਰ ਉਹਦੇ ਚ ਦੂਸਰੀਆਂ ਧਿਰਾਂ ਜਿਹੜਾ ਬਾਈਕਾਟ ਕਰਨ ਦੀ ਲਾਈਨ ਰੱਖਦੀਆਂ ਨੇ ਪੰਥਕ ਧਿਰਾਂ ਦਾ। ਔਰ ਇਸ ਤੋਂ ਇਲਾਵਾ ਛੁੱਟ-ਪੁੱਟ ਜਿਹੜੇ ਨੇ ਹੋਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੁਣ ਇਹਨਾਂ ਸਾਰਿਆਂ ਨੂੰ ਔਰ ਇਸ ਪੀਰੀਅਡ ਚ ਅਸੀਂ ਇਹ ਵੀ ਦੇਖਿਆ ਪਿਛਲੇ ਪੀਰੀਅਡ ਚ ਕੋਈ ਦਮਾਲੇ ਵਾਲੇ, ਕੋਈ ਹੋਰ ਸਨਾਤਨੀ ਬ੍ਰਾਂਡ ਜਿਹੜੇ ਉਹਨਾਂ ਨੇ ਚਿਹਰੇ ਖੜੇ ਕੀਤੇ ਨੇ, ਪ੍ਰਮੋਟ ਕੀਤੇ ਨੇ। ਔਰ ਜਿਵੇਂ ਦਲਿਤ ਫੈਕਟਰ ਨੂੰ ਜਿੱਤਣ ਦੇ ਲਈ ਖਾਸ ਤੌਰ ਤੇ ਮੋਦੀ ਆਇਆ, ਆਦਮਪੁਰ 에ਅਰਪੋਰਟ ਦਾ ਨਾਮ ਬਦਲਿਆ, ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਇਸ ਸਾਰੇ ਦੇ ਚਲਦੇ ਆ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਵੀ ਉਹਨਾਂ ਦੇ ਅਸ਼ਵਮੇਘ ਯੱਗ ਦਾ ਘੋੜਾ ਜਿਹੜਾ ਮਮਤਾ ਬੈਨਰਜੀ ਨੇ ਵੀ ਰੋਕਿਆ ਸੀ, ਕਿੰਨੀ ਦੇਰ 3 ਟਰਮਸ ਰੋਕੀ ਰੱਖਿਆ, ਪਰ ਅੱਜ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨਾਂ ਨੇ ਹਿੰਦੂਤਵਾਦੀ ਪਤਾਕਾ ਉੱਥੇ ਫਹਿਰਾ ਦਿੱਤੀ ਹੈ। ਪੰਜਾਬ ਇੱਕ ਵੱਡਾ ਉਹਨਾਂ ਲਈ ਟੈਸਟ ਵੀ ਹੋਏਗਾ, ਸਾਡੇ ਲਈ ਵੀ। ਸਾਡੀ ਹੋਂਦ ਦੀ ਲੜਾਈ ਹੈ, ਕਿਉਂਕਿ ਮੁੱਢਲੇ ਤੌਰ ਇਹ ਠੀਕ ਹੈ ਵੀ ਸਾਨੂੰ ਜਦੋਂ ਅਸੀਂ ਆਜ਼ਾਦ ਖਾਲਿਸਤਾਨ ਦੀ ਜਦੋਜਹਿਦ ਦੇ ਨਾਲ ਜੁੜੇ ਹੋਏ ਹਾਂ, ਅਸੀਂ ਤਾਂ ਉਹਨਾਂ ਦੇ ਸਿਸਟਮ 'ਚ ਕੋਈ ਯਕੀਨ ਹੀ ਨਹੀਂ ਰੱਖਦੇ। ਜਾਂ ਸਾਨੂੰ ਨਹੀਂ ਹੈ ਕਿ ਅੰਮ੍ਰਿਤਪਾਲ ਸਿੰਘ ਚੀਫ ਮਿਨਿਸਟਰ ਬਣ ਜਾਏ ਜਾਂ ਸਿਮਰਨਜੀਤ ਸਿੰਘ ਮਾਨ ਬਣ ਜਾਣ ਤੇ ਸਿੱਖਾਂ ਦੇ ਮਸਲੇ ਕੋਈ ਹੱਲ ਹੋਣ, ਕੋਈ ਫਰਕ ਨਹੀਂ ਪੈਣਾ। ਲੇਕਿਨ ਇਸ ਪੀਰੀਅਡ 'ਚ ਹਿੰਦੂਤਵੀ ਤਾਕਤਾਂ ਨੂੰ ਹਰਾਣਾ, ਪੰਜਾਬ ਨੂੰ ਉਹਨਾਂ ਦੀ ਆਫ ਦਾ ਗ੍ਰਿਪ ਰੱਖਣਾ, ਇਹ ਸਾਡੇ ਸਾਹਮਣੇ ਚੈਲੰਜ ਜ਼ਰੂਰ ਹੈ। ਔਰ ਮੈਂ ਸਮਝਦਾ ਵੀ ਜਿਹੜੀ ਸਾਡੀ ਸਪਿਰਿਟ ਹੈ ਪੰਜਾਬ ਦੇ ਵਿੱਚ, ਗੁਰੂਆਂ ਦੀ ਧਰਤੀ ਦੇ ਉੱਤੇ ਵਕਤੀ ਤੌਰ ਤੇ ਜੇ ਕੋਈ ਖੇਲਾ ਕਰ ਵੀ ਦੇਣ, ਪਰ ਅਲਟੀਮੇਟਲੀ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਬਈ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਅਲਟੀਮੇਟਲੀ ਖਾਲਸਾ ਹੀ ਪ੍ਰਵੇਲ ਕਰੇਗਾ। ਵਕਤੀ ਤੌਰ ਤੇ ਕੋਈ ਝਟਕਾ ਲੱਗ ਜਾਏ, ਇਸ ਲਈ ਸਾਨੂੰ ਤਿਆਰ ਵੀ ਰਹਿਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਅੱਜ ਦੇ
ਜਿਹੜੀ ਗੱਲਬਾਤ ਆ ਉਹਦੇ 'ਚ ਫਿਲਹਾਲ ਇੰਨਾ ਹੀ ਕਿ ਜਿਹੜੇ ਸਵਾਲ ਸੀ ਸਾਰੇ ਖਾਸ ਤੌਰ ਤੇ ਜੀਓ ਪੋਲੀਟੀਕਲ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਤੇ ਉਹਨਾਂ ਦਾ ਅਸਰ ਕਿਵੇਂ ਭਾਰਤ ਤੇ ਪੰਜਾਬ ਦੇ ਵਿੱਚ ਭਾਰਤ ਦੀ ਜਿਹੜੀ ਸਟੇਟ ਆ ਉਹ ਕੀ ਅਪਰੋਚ ਲੈ ਰਹੀ ਆ। ਤੁਸੀਂ ਜਿਵੇਂ ਗੱਲ ਕਹੀ ਆ ਕਿ ਸਿਆਸਤ ਦੇ ਵਿੱਚ ਜਿੱਥੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਆਪਣੀ ਹੋਂਦ ਹਸਤੀ ਦੇ ਲਈ ਲੜ ਰਹੇ ਆ, ਪਰ ਉੱਥੇ ਇਹ ਵੀ ਗੱਲ ਤੈਅ ਆ ਕਿ ਜਿਹੜੀ ਅਮਿਤ ਸ਼ਾਹ ਬਾਰੇ ਪ੍ਰਿਯੰਕਾ ਗਾਂਧੀ ਨੇ ਕਹੀ ਆ ਕਿ ਉਹ ਬੜਾ ਤੇਜ਼ ਦਿਮਾਗ, ਬੜਾ ਸ਼ਾਤਰ, ਜਿਹੜਾ ਚਾਣਕਿਆ ਦੀ ਨੀਤੀ ਦੇ ਮੁਤਾਬਕ ਕੰਮ ਕਰਨ ਵਾਲਾ, ਤੇ ਉਹਨਾਂ ਦੇ ਵੱਲੋਂ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਪਲਾਨ ਪੰਜਾਬ ਦੇ ਲਈ ਬਣਾਇਆ ਗਿਆ ਹੈ ਜਿਹਦੇ ਤੇ ਉਹ ਆਪਣੇ ਰਿਸੋਰਸਿਸ ਦੇ ਨਾਲ ਕੰਮ ਕਰ ਰਹੇ ਆ, ਤਾਂ ਉਹਦੇ 'ਚ ਸਿੱਖਾਂ ਦੇ ਲਈ ਹੁਣੇ ਬੜੀ ਸਮਝਣ ਵਾਲੀ ਗੱਲ ਆ, ਚਾਹੇ ਉਹ ਵਿਦੇਸ਼ਾਂ 'ਚ ਬੈਠੇ ਆ ਚਾਹੇ ਪੰਜਾਬ 'ਚ ਬੈਠੇ ਆ, ਕਿ ਸੰਘਰਸ਼ ਦੇ ਵਿੱਚ ਉੱਤੇ ਥੱਲੇ ਜਿਹੜੀਆਂ ਧਿਰਾਂ ਲੜਨ ਵਾਲੀਆਂ ਹੁੰਦੀਆਂ ਨੇ, ਪਹਿਲਵਾਨ ਹੁੰਦੇ ਆ, ਉਹ ਹੁੰਦੇ ਰਹਿੰਦੇ ਆ, ਪਰ ਸੰਘਰਸ਼ ਨੂੰ ਜਾਰੀ ਰੱਖਣਾ। ਤੇ ਇੱਕ ਗੱਲ ਜਿਹੜੀ ਸਿੱਖ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਵਿੱਚ ਜਿਹੜੀ ਸਮਝਣ 'ਚ ਮੈਨੂੰ ਲੱਗਦਾ ਕਿ ਹੁਣ ਤੱਕ ਕਾਮਯਾਬ ਹੋਏ ਆ ਕਿ ਭਾਰਤ ਦੇ ਵਿੱਚ ਜੇ ਉਹਨਾਂ ਨੇ ਆਪਣੀ ਹਸਤੀ ਨੂੰ ਕਾਇਮ ਰੱਖਣਾ ਹੈ, ਬਹਾਲ ਰੱਖਣਾ ਹੈ, ਤਾਂ ਉਹਦਾ ਇੱਕੋ ਇੱਕ ਵਸੀਲਾ ਸੰਘਰਸ਼ ਆ। ਤੇ ਉਹਦੇ ਉੱਤੇ ਮੋਹਰ ਜਿਹੜੀ ਆ ਉਹ ਕਿਸਾਨ ਸੰਘਰਸ਼ ਨੇ ਲਾਈ ਆ ਕਿ ਕਿਸਾਨ ਸੰਘਰਸ਼ ਜਿਹੜਾ ਆ ਉਹ ਪੰਜਾਬ ਦੇ ਵਿੱਚ ਭਾਵੇਂ ਸਰਕਾਰ ਨੇ ਜਿਹੜੇ ਉਹ ਬਿੱਲ ਸੀ, ਕਾਨੂੰਨ ਸੀ, ਉਹਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਬਿੱਲ ਵੀ ਬਣਾ ਕੇ ਪੇਸ਼ ਕਰਤਾ ਸੀ, ਪਰ ਪੰਜਾਬ ਸਰਕਾਰ ਦੇ ਫੈਸਲੇ ਦੇ ਨਾਲ ਉਹ ਕਾਨੂੰਨ ਰੱਦ ਨਹੀਂ ਸੀ ਹੋਏ। ਉਹ ਕਾਨੂੰਨ ਜੇ ਰੱਦ ਹੋਏ ਸੀ ਤਾਂ ਉਹ ਪੰਜਾਬ ਦੇ ਲੋਕਾਂ ਦੇ ਸੰਘਰਸ਼ ਨਾਲ ਹੋਏ ਸੀ। ਤੇ ਸਰਕਾਰ ਕੋਈ ਵੀ ਆਪਣੀ ਜਿਹੜੀ ਸਾਜ਼ਿਸ਼ ਆ ਪੰਜਾਬ ਦੇ ਵਿੱਚ ਉਹ ਲਾਗੂ ਕਰ ਦੇਵੇ, ਪਰ ਜੇ ਪੰਜਾਬ ਦੇ ਲੋਕ ਸੰਘਰਸ਼ ਦਾ ਰਾਹ ਫੜਨਗੇ ਤਾਂ ਜਿਹੜਾ ਪੰਜਾਬ ਦਾ ਮਾਣ ਆ, ਪੰਜਾਬ ਦੀ ਜਿਹੜੀ ਹੋਂਦ ਹਸਤੀ ਆ, ਉਹ ਉਵੇਂ ਹੀ ਕਾਇਮ ਰਹੇਗੀ, ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਤੁਹਾਨੂੰ ਬੇਨਤੀ ਆ ਕਿ ਟੀਵੀ 84 ਹੱਕ ਸੱਚ ਦੀ ਆਵਾਜ਼, ਤੁਸੀਂ ਤੁਹਾਡੀ ਸਪੋਰਟ ਦੇ ਨਾਲ ਹੀ ਟੀਵੀ 84 ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਤੱਕ ਲੈ ਕੇ ਆਉਂਦਾ ਆ। ਤੇ ਤੁਸੀਂ ਟੀਵੀ 84 ਨੂੰ ਸਪੋਰਟ ਕਰਨ ਦੇ ਲਈ ਟੀਵੀ 84 ਦੀ ਵੈਬਸਾਈਟ tv84.com ਤੇ ਜਾ ਕੇ ਜਿਹੜਾ ਆਪਣਾ ਦਸਵੰਧ ਦਾ ਡੋਨੇਟ ਬਟਨ ਆ ਜਿਹੜਾ ਉੱਥੇ ਜਾ ਕੇ ਆਪਣੇ ਕਾਰਡਸ ਦੇ ਰਾਹੀਂ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੇ ਰਾਹੀਂ ਆਪਣਾ ਦਸਵੰਧ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਚੈੱਕ ਵੀ ਜਿਹੜੇ ਆ ਉਹ ਵੀ ਟੀਵੀ 84 ਦੇ ਨਿਊਯਾਰਕ ਬੇਸਡ ਐਡਰੈਸ ਦੇ ਉੱਤੇ ਭੇਜ ਕੇ ਆਪਣਾ ਜਿਹੜਾ ਯੋਗਦਾਨ ਆ ਪਾ ਸਕਦੇ ਹੋ। ਤੇ ਟੀਵੀ 84 ਨੂੰ ਤੁਸੀਂ ਆਪਣੇ ਮੋਬਾਈਲਸ ਦੇ ਵਿੱਚ ਟੀਵੀ 84 ਦੀਆਂ ਐਪਸ ਜਿਹੜੀਆਂ ਉਹਨਾਂ ਨੂੰ ਜ਼ਰੂਰ ਡਾਊਨਲੋਡ ਕਰੋ, ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਆਈਫੋਨ ਆ। ਐਪ ਸਟੋਰ ਤੇ ਜਾ ਕੇ ਟੀਵੀ 84 ਸਰਚ ਕਰੋਗੇ ਤਾਂ ਇਹ ਐਪਸ ਤੁਹਾਡੇ ਸਾਹਮਣੇ ਆ ਜਾਣਗੀਆਂ। ਤੇ ਇਸ ਤੋਂ ਇਲਾਵਾ ਟੀਵੀ 84 ਦੇ YouTube ਅਕਾਊਂਟਸ ਜਿਹੜੇ ਆ ਜਾਂ Facebook ਅਕਾਊਂਟਸ ਆ, Instagram ਅਕਾਊਂਟਸ ਆ, ਉਹਨਾਂ ਨੂੰ ਫੋਲੋ ਕਰੋ ਤਾਂ ਕਿ ਜਿਹੜੀ ਵੱਖੋ ਵੱਖ ਜਾਣਕਾਰੀ ਆ ਜਿਹੜੀ ਕਿ ਪੰਥਕ ਨਜ਼ਰੀਏ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।